ना जिस्म तेरा ना जान तेरी। ये तरका रब रहमान दा है। ਉਹਦੇ ਹੁਕਮ ਬਗੈਰ ਤੂੰ ਬੇਵਸ ਹੈ। ਇਹ ਫੈਸਲਾ ਪੜ੍ਹ ਕੁਰਾਨ ਦਾ ਹੈ। ਮੈਡੇ ਜਿਸਮ ਤੇ ਮੈਡੀ ਮਰਜ਼ੀ ਏ। ਇਹ ਵਹਿਮ ਗੁਮਾਨ ਇਨਸਾਨ ਦਾ ਹੈ ਤੇ ਤੇਰੀ ਰੂਹ ਹੈ ਸ਼ਾਕਿਰ ਮਾਲਿਕ ਦੀ। ਤੁਹਾਡਾ ਢਾਂਚਾ ਕਬਰਸਤਾਨ ਦਾ ਹੈ। ਕਿੱਥੋਂ ਲੈ ਨਹੀਂ ਦੰਦ ਦਾੜ ਤੇ ਅੱਖੀਆਂ ਤੇ ਕਿੱਥੋਂ ਲੈ ਨਹੀਂ ਹੱਥ ਪੈਰ ਤੇ ਵਖੀਆਂ। ਕੀ ਇਹ ਤੇਰੇ ਵਿੱਚ ਤੇਰਾ ਲੇਖਾ ਕਰ ਲੈ ਤੇ ਬਾਹਰ ਕੱਢ ਲੈ। ਕੋਈ ਹੋਰ ਨਾ ਚੁਬਾਰੇ ਵਿੱਚ ਬੋਲੇ ਐਵੇਂ ਤੈਨੂੰ ਭਰਮ ਪਿਆ ਤੇਰਾ ਦਿਲਬਰ ਤੇਰੇ ਕੋਲ। 10 ਦੁਨੀਆ ਤੇ 70 ਆਖਰ। ਮੈਂ ਕਿਹਾ ਵਾਹ ਰੱਬਾ ਸੱਚਿਆ ਮੌਕੇ ਦੀ ਸਰੋਂ ਜਮਾਤੀ ਆ ਹੱਥਾਂ ਤੇ ਹੀ ਹੈ ਜੀ ਕਿ ਮੈਂ ਉਹ 100 ਦੇ ਕੇ ਆਇਆ ਤੂੰ 1000 ਰੁਪਇਆ ਮੈਨੂੰ ਦਫ਼ਤਰ 11 ਨਹੀਂ ਵੱਜਣ ਦਿੱਤੇ ਤੇ ਦੇ ਦਿੱਤਾ ਜੀ। ਹੈ ਜੀ ਬੰਦਾ ਬੰਦਾ ਅੰਤਰ ਕੋਈ ਹੀਰਾ ਤੇ ਕੋਈ ਕੰਕਰ। ਹਾਂਜੀ ਇਹਦੇ ਚ ਨਾ ਇਸ ਖਾਨ ਚ ਦੱਸਿਆ ਗਿਆ ਕਿ ਜਿਹੜੇ ਸਾਰੇ ਬੰਦੇ ਨੇ ਨਾ ਉਹ ਇੱਕੋ ਜਿਹੇ ਨਹੀਂ ਹੁੰਦੇ। ਵਾਹ ਉਹਨਾਂ ਦਾ ਸੁਭਾਅ ਜਿਹੜਾ ਨਾ ਉਹ ਵੱਖ-ਵੱਖ ਹੁੰਦਾ। ਆਪੋ ਆਪਣੀ ਭਈ ਤੇ ਕੌਣ ਕਿਸੇ ਦੇ ਲਈ। ਭਲੇ ਮਨਸ ਲੋਕ ਹੋਣ ਕਾਨੂੰਨ ਦੀ ਹਕੂਮਤ ਹੋਵੇ ਅਦਾਲਤਾਂ 'ਚੋਂ ਇਨਸਾਫ ਮਿਲਦਾ ਹੋਏ। ਹਰ ਬੰਦੇ ਨੂੰ ਇਹ ਇੱਕ ਵਸਾਹ ਹੁੰਦਾ ਕਿ ਮੇਰੇ ਨਾਲ ਕੋਈ ਅਨਿਆਂ ਹੋਏਗਾ ਕੋਈ ਨਾਇਨਸਾਫੀ ਹੋਏਗੀ ਤੇ ਮੇਰੀ ਸਰਕਾਰੇ ਦਰਬਾਰੇ ਗੱਲ ਸੁਣੀ ਜਾਏਗੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ अस्सलामु अलैकुम सत श्री अकाल नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ अपनी गलबात नूं मजीद निखारन शिंगारन ते सवारन दा आर ते यतन भी करते रहने आ। प्यारिओ साडे एक बड़े ही मिठल ते मन ठार दर्शक ने परमानेंट साडे व्यूअर ने सिकंदर चीमा संभड़ियाल जिहड़ी कि जिला सियालकोट की एक तहसील है उत्थों दे रहन वाले ने ते उंज बसिलसिला रोज़गार सऊदी अरेबिया दे विच मुकीम ने। उन्हां सानू एक शाकर शुजा आबादी होरां दा बड़ा ही सबक आमोज दोड़ा भिजवाया है ते मेरा दिल कीता है कि मैं तुहाडे नाल भी साझा करां तुहाडे हजूर भी पेश करां ते चीमा साहब दी भी मंग पूरी हो जाए जिन्हां सानू फरमाया है भी इहदा तर्जमा ते शरह असी तुहाडे हजूर बयान करिए। प्यारिओ शाकर शुजा आबादी जी फी जमाना साडी पंजाबी माँ बोली दे सरायकी लहजे दे बड़े उच्च पद्धर दे शायर ने। जदीद गज़ल पंजाबी दे विच एडी खूबसूरत लिखी है आपने। महरूम ते मजबूर तबकात दी एडी ज़बरदस्त नुमाइंदगी करते हैं। बुलंदी तखयल अपने मेराज ते हुंदा है उन्हां दे कलाम दे विच उन्हां दे अशआर दे विच
ਤੁਸੀਂ ਉਹਨਾਂ ਦੇ ਉਹ ਸ਼ੇਰ ਸੁਣੇ ਹੋਣੇ ਨੇ ਵੀ ਚੁੱਪ ਰਹੋ ਮਜ਼ਲੂਮ ਲੋਕੋ, ਧਾੜ ਪਿੱਟਣਾ ਕਾਮ ਹੈ। ਪਾਕ ਦੇਸ਼ ਵਿੱਚ ਹਰ ਅਦਾਲਤ ਦਾ ਤਰਾਜ਼ੂ ਜਾਮ ਹੈ। ਕਿਆ ਚਲੇ ਇਨਸਾਫ ਤੇ ਕਾਨੂੰਨ ਦੀ ਨਾਕਿਸ ਮਸ਼ੀਨ। ਇਥ ਮੁਨਾਫਿਕ ਮਿਸਤਰੀ ਹਨ, ਪੁਰਜ਼ਾ ਪੁਰਜ਼ਾ ਖਾਮ ਹੈ। ਅਗਲੇ ਸ਼ੇਰ ਇਦੋਂ ਜ਼ਿਆਦਾ ਖੂਬਸੂਰਤ ਤੇ ਚੜ੍ਹਦੇ ਨੇ, ਲੇਕਿਨ ਅਸੀਂ ਆਉਂਦੇ ਹਾਂ ਆਪਣੇ ਅੱਜ ਵਾਲੇ ਚੌਮਿਸਰੇ ਵੱਲ, ਜਿਹੜਾ ਕਿ ਸਾਨੂੰ ਸਾਡੇ ਮਿੱਤਰ ਸਿਕੰਦਰ ਚੀਮਾ ਜੀ ਨੇ ਭਿਜਵਾਇਆ ਹੈ। ਸ਼ਾਕਰ ਸ਼ੁਜਾ ਆਬਾਦੀ ਜੀ ਆਪਣੇ ਇਸ ਚੌਮਿਸਰੇ 'ਚ, ਆਪਣੇ ਇਸ ਦੋੜੇ ਦੇ ਵਿੱਚ ਲਿਖਦੇ ਨੇ, ਨਾ ਜਿਸਮ ਤੇਰਾ ਨਾ ਜਾਨ ਤੇਰੀ, ਇਹ ਤਰਕਾ ਰੱਬ ਰਹਿਮਾਨ ਦਾ ਹੈ। ਉਹਦੇ ਹੁਕਮ ਬਗੈਰ ਤੂੰ ਬੇਵਸ ਹੈ। ਇਹ ਫੈਸਲਾ ਪੜ੍ਹ ਕੁਰਾਨ ਦਾ ਹੈ। ਮੈਡੇ ਜਿਸਮ ਤੇ ਮੈਡੀ ਮਰਜ਼ੀ ਏ। ਇਹ ਵਹਿਮ ਗੁਮਾਨ ਇਨਸਾਨ ਦਾ ਹੈ ਤੇ ਤੇਰੀ ਰੂਹ ਹੈ ਸ਼ਾਕਿਰ ਮਾਲਿਕ ਦੀ। ਤੁਹਾਡਾ ਢਾਂਚਾ ਕਬਰਸਤਾਨ ਦਾ ਹੈ। ਪਿਆਰਿਓ ਵੇਖੋ ਕਿੰਨਾ ਮੱਤ ਭਰਿਆ ਇਹ ਚੌਮਿਸਰਾ ਹੈ। ਇਨਸਾਨ ਨੂੰ ਉਹਦੀ ਔਕਾਤ ਯਾਦ ਕਰਵਾਈ ਗਈ ਹੈ ਇਸ ਮਿਸਰੇ ਦੇ ਵਿੱਚ। ਸਾਹਿਬੋ, ਇਨਸਾਨ ਜਦੋਂ ਪੈਦਾ ਹੁੰਦਾ ਹੈ ਤੇ ਅੱਲਾਹ ਪਾਕ ਦੀਆਂ ਤਮਾਮ ਤਰ ਮਖਲੂਕਾਤ ਦੇ ਵਿੱਚੋਂ ਮੇਰੀ ਅਕਲ ਮੁਤਾਬਕ, ਮੇਰੀ ਜਾਚੇ, ਸਭ ਤੋਂ ਜ਼ਿਆਦਾ ਕਮਜ਼ੋਰ, ਨਹੀਫ ਤੇ ਬੇਬਸ ਬੱਚਾ ਇਨਸਾਨ ਦਾ ਹੀ ਹੁੰਦਾ ਹੈ। 1.5-2 ਸਾਲ ਤੱਕ ਵੀ ਪਿਆਰਿਓ ਆਪਣੀ ਮਰਜ਼ੀ ਨਾਲ ਨਾ ਕੁਝ ਖਾ ਪੀ ਸਕਦਾ ਹੈ, ਨਾ ਦੌੜ ਭੱਜ ਸਕਦਾ ਹੈ। ਮਾਂ ਬਾਪ ਦਾ ਹੀ, ਭੈਣਾਂ ਭਰਾਵਾਂ ਦਾ ਹੀ ਮੁਹਤਾਜ ਹੁੰਦਾ ਹੈ। ਉਹੀ ਉਹਦੀ ਪਾਲਣਾ ਕਰਦੇ ਨੇ। ਜਦੋਂ ਕੋਈ ਦੂਜੀਆਂ ਮਖਲੂਕਾਤ ਵੇਖ ਲਵੋ ਤੁਸੀਂ, ਅਸੀਂ ਆਪਣੇ ਘਰਾਂ 'ਚ ਵੀ ਡੰਗਰ ਸ਼ੰਗਰ ਰੱਖੇ ਹੁੰਦੇ ਨੇ, ਬੱਕਰੀਆਂ ਨੇ, ਮੱਝਾਂ ਨੇ। ਜੰਗਲਾਂ ਦੀ ਮਿਸਾਲ ਲੈ ਲਵੋ, ਜੰਗਲ ਦੇ ਵਿੱਚ ਕੋਈ ਹਰਨੀ ਬੱਚਾ ਜੰਮਦੀ ਹੈ ਤੇ ਪਿਆਰਿਓ ਪੂਰੇ 15-20 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ ਉਹ ਆਪੇ ਹੀ ਉੱਠ ਕੇ ਆਪਣੀ ਮਾਂ ਕੋਲੋਂ ਫੀਡ ਲੈਣ ਲੱਗ ਪੈਂਦਾ। ਉਹਦੀ ਮਾਂ ਨੂੰ ਕੋਈ ਤਰੱਦਦ ਨਹੀਂ ਕਰਨਾ ਪੈਂਦਾ। ਅੱਲਾਹ ਪਾਕ ਸੱਚੇ ਸਾਹਿਬ ਨੇ ਉਹਨੂੰ ਇੰਨਾ ਕੁ ਅਕਲ, ਮੱਤ ਤੇ ਹਿੰਮਤ, ਤਾਕਤ ਤੇ ਸਖਤ ਦਿੱਤੀ ਹੁੰਦੀ ਹੈ ਕਿ ਆਪਣੇ ਪੈਰਾਂ 'ਤੇ ਉੱਠ ਕੇ ਖਲੋ ਜਾਂਦਾ ਔਰ ਆਪਣੀ ਮਾਂ ਦਾ ਦੁੱਧ ਪੀਂਦਾ। ਇਸ ਦੌਰਾਨ ਕੋਈ ਦਰਿੰਦਾ ਹਮਲਾਵਰ ਹੋ ਜਾਵੇ ਤੇ ਉਹਦੀ ਮਾਂ ਯਾਨੀ ਮਾਦਾ ਹਰਨੀ ਅੱਗੇ ਨੱਸ ਪਵੇ ਤੇ ਉਹਦਾ ਬੱਚਾ ਛੋਟਾ ਜਿਹਾ ਘੰਟੇ ਦੋ ਦਾ ਵੀ ਅਸੀਂ ਦੇਖਦੇ ਹਾਂ ਅਕਸਰ ਜੰਗਲਾਂ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਹੋਈਆਂ ਫਿਲਮਸ ਨੇ, ਤੇ ਉਹਨਾਂ ਵੀਡੀਓ 'ਚ ਅਸੀਂ ਵੇਖਦੇ ਹਾਂ ਕਿ ਕਿਸ ਕਦਰ ਤੇਜ਼ੀ ਦੇ ਨਾਲ ਉਹ ਦੌੜਦਾ, ਭੱਜਦਾ ਤੇ ਚੌਕੜੀਆਂ ਭਰਦਾ। ਉਹਦੇ ਮੁਕਾਬਲੇ ਤੇ ਪਿਆਰਿਓ ਇਨਸਾਨ ਦਾ ਬੱਚਾ ਕਈ ਮਹੀਨੇ ਤੱਕ ਉੱਥੇ ਹੀ ਪਿਆ ਰਹਿੰਦਾ ਜਿੱਥੇ ਉਹਨੂੰ ਮਾਂ ਪਾ ਛੱਡਦੀ ਹੈ। ਆਪ ਹੀ ਉਹਨੂੰ ਫੀਡ ਦਿੰਦੀ ਹੈ, ਆਪ ਹੀ ਉਹਨੂੰ ਸਾਫ਼ ਕਰਦੀ ਹੈ, ਨਹਾਉਂਦੀ ਧੋਂਦੀ ਹੈ, ਉਹਦਾ ਸਭ ਕੁਝ ਕਰਦੀ ਹੈ। ਉਹ ਆਪੂ ਕੱਖ ਵੀ ਨਹੀਂ ਕਰ ਸਕਦਾ। ਲੇਕਿਨ ਜਿਉਂ ਹੀ ਉਹ ਆਪਣੇ ਪੈਰਾਂ 'ਤੇ ਖਲੋ ਜਾਂਦਾ, ਟੁਰਨ ਫਿਰਨ ਲੱਗ ਜਾਂਦਾ, ਕੋਈ ਥੋੜ੍ਹੀ ਬਹੁਤੀ ਉਹਨੂੰ ਆਪਣੀ ਸਮਝ ਬੂਝ ਆ ਜਾਂਦੀ ਏ ਤੇ ਸਾਹਿਬੋ ਤਕੱਬਰ 'ਚ ਮੁਬਤਲਾ ਹੋ ਜਾਂਦਾ। ਜ਼ਰਾ ਕੁ ਜਦੋਂ ਜਵਾਨੀ ਉਹਦੇ 'ਤੇ ਆਉਂਦੀ ਹੈ ਤੇ ਫੇਰ ਤੇ ਮੋਢਿਆਂ ਤੋਂ ਥੁੱਕਦਾ। ਉਹਨੂੰ ਇਹ ਗਲਤ ਫਹਿਮੀ ਹੋ ਜਾਂਦੀ ਹੈ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ, ਜੰਮਿਆ ਹੀ ਕੋਈ ਨਹੀਂ। ਸਾਹਿਬੋ, ਹਾਲਾਂ ਨੂੰ ਇਹ ਪਤਾ ਨਹੀਂ ਕਿ ਉਹਦੇ ਅਗਲੇ ਪਲ ਦੇ ਵਿੱਚ ਉਹਦੇ ਨਾਲ ਕੀ ਹੋ ਜਾਣਾ, ਇਹ ਵੀ ਨਹੀਂ ਉਹ ਜਾਣਦਾ। ਸਾਹਿਬੋ, ਪਿੱਛੇ ਜਿਹੇ ਸਾਡੇ ਇੱਕ ਟੀਵੀ ਦੇ ਇੱਕ ਮੁਜ਼ਾਕਰੇ ਦੇ ਵਿੱਚ ਇੱਕ ਖਾਤੂਨ ਜਿਹੜੇ ਸਨ, ਉਹਨਾਂ ਨੇ ਇਹ ਫਰਮਾਇਆ, ਖਵਾਤੀਨ ਦੇ ਹਕੂਕ ਦੀ ਨੁਮਾਇੰਦਗੀ ਕਰਦਿਆਂ ਹੋਇਆਂ, ਭਈ ਮੇਰਾ ਜਿਸਮ ਔਰ ਮੇਰੀ ਮਰਜ਼ੀ, ਇਹ ਉਹਨਾਂ ਨਾਅਰਾ ਦਿੱਤਾ। ਉਹਨਾਂ ਦੇ ਹੱਕ ਵਿੱਚ ਵੀ ਕਾਫੀ ਸਾਰੀਆਂ ਖਵਾਤੀਨ ਬੋਲ ਉੱਠੀਆਂ, ਜਦੋਂ ਕਿ ਕੁਝ ਲੋਕਾਂ ਨੇ ਉਹਨਾਂ ਦੇ ਨਾਲ ਇਖਤਲਾਫ ਵੀ ਕੀਤਾ। ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ,
अगर अज साडी किसी खातून की, किसी साडी भैन की, किसी साडी बच्ची की सोच गलत है तो प्यारिओ अल्लाह पाक सदका नबी पाक दे उन्होंने राह रास्त ते भी तो लिया सकता है। कोई ऐसा इंसीडेंट हो जाता है जिंदगी दे विच, कोई ऐसा अल्लाह वाला बंदा टक्कर जाता है जिहड़ा उस बच्ची नूं कोई गल सुणांदा है और उस तो बाद वो मोमिना बन जाती। इस वास्ते किसी भी बंदे नूं बुरा नहीं कहना चाहिए। देखो ना, एक बंदा सियाहकार है, गुनाहगार है, की पता है किस वेले उस बादशाह ने उहदे ते मेहरबान हो जाना है और उन्हें अल्लाह पाक दे सच्चे रस्ते दे उत्ते टुर पैना, सरात मुस्तकीम दे उत्ते गामजन हो जाना है। साहिबो वेखो ना, हज़रत उमर फारूक रजी अल्लाह तआला अन्हो तुसी देखो भी घरों किस इरादे ते गए सन प्यारे नबी पाक की खिदमत दे विच, अगों जाके जैसे मोमन बने, जिस तरह ईमान लियांदा ते जिस तरह अल्लाह पाक ने उन्हां दी ज़ात पाक तो फिर इस्लाम नूं तकवीयत बख्शी, बेमिसाल हो गया। सो बादशाह नूं पता उन्हें किस वेले किनूं हदायत दे देनी है। इस वास्ते किसी नूं मंदा चंगा कहना सूफिया दा, फुकारा दा ये नहीं मनसब, वो आखदे ही नहीं। तो असी चूँकि सूफिया दे मुकल्लद हाँ, उन्हां दी तकलीद करने, इस वास्ते असी भी बिल्कुल हरगिज़ किसी नूं बुरा नहीं कहते। हर बंदा जिहड़ा ना जी वो अल्लाह पाक दा बंदा है, अल्लाह पाक उन्होंने किसी वेले भी हदायत दे सकते हैं। बहरहाल ये शेर जिहड़ा ना, इहदा भी चूँकि मौजू है मेरा जिस्म मेरी मर्जी, इस चौमिसरे का यह मौजू है जिहड़ा मैनू भिजवाया सिकंदर चीमा साहब ने। अगों थले फिर शाकर शुजा आबादी साहब ने 4 पत्तियां लिखियां ने, चौबरगा है। शाकर शुजा आबादी साहब पे फरमांदे ने भी ना जिस्म तेरा ना जान तेरी, ये तरका रब रहमान दा है। यानी इंज ही समझ लवो कि जिस किसी ने भी दावा किया कि मेरा जिस्म मेरी मर्जी, शाकर शुजा आबादी साहब अपने इस चौबरगे च समझ लो भी उन्होंने ही पे जवाब देंदे ने, उस खातून नूं पे समझाते हैं बड़े प्यार नाल, बड़े एहतराम नाल। ते होर भी अजिहे जिहड़े लोग ने जिहड़े अपने पिंडे ते अपने डंडां ते मान करते हैं, अक्सर हुंदे ने। सिर्फ वो साडी एक खातून भैन जिहड़ी उन्होंने क्यों असी निशाना तनकीद का बनाइए। इत्थे बड़े असी अल्लाह पाक की धरती ते टुरदे फिरदे बंदे वेखे साहिबो, जिन्हां अपने आप को समझिया भी सिर्फ मैं ही कला इस दुनिया ते जम्मिया होया। असी अपने आले दुआले अपनी जिंदगी दे विच ऐसे लोगों को जानने हैं, लेकिन बिल आखिर जिमें फरमाया जाता ना कि गरूर का सिर नीवा, अल्लाह पाक ने ते वेले ने उन्होंने इबरत का निशान बना दिता। ये भी असां वेख्या, तुसां भी वेख्या होना है। तो शाकर शुजा आबादी साहब पे अल्लाह दे तमाम बंदियां नूं आखदे ने, कोई बिलखसूस उस खातून की गल नहीं, सब नूं पे मैनूं भी पे समझाते हैं भी ना जिस्म तेरा ना जान तेरी, ये तरका रब रहमान दा है, उहदा ही अतिया करदा है ना। अल्लाह पाक ने तेनों दिता है। जिवें वालद साहब की विरासत आटोमैटिकली औलाद नूं मिल जाती है, उन्हां को कमाई नहीं होंदी ते ना उन्हां दा माल होंदा, प्यो दा माल होंदा, उधर मुंतकिल हो जाता है बाप की वफात तो बाद। इस तरह अल्लाह पाक सच्चा इंसान का खालक है, अल्टीमेट ते रीयल ओनर जिहड़ा ना जी साडा ते साडे जिस्म दा, साडे साहां दा, साडी हयाती दा, साडे हर कारोबार काम काज मलकीयत असासा जात जिन्ने ने, उन्हां सारियां दा असल मालक मालक कुल ते मालक हकीकी अल्लाह पाक है। अगे पे फरमांदे ने उहदे हुक्म बगैर तू बेवस है, तेरा वस नहीं चलता जे उहदा हुक्म ना होवे। ये फैसला पढ़ कुरान दा है। प्यारिओ कैसियस कले बहुत वड्डे बॉक्सर होए जिहड़े बाद विच फिर मुसलमान हो गए तो उन्हां दा नाम रखिया गया मुहम्मद अली कले। उन्हां दी बेटी लैला भी बॉक्सर हुई।
ਪਿਆਰਿਓ 56 ਮੁਕਾਬਲੇ ਉਹਨਾਂ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਬਾਕਸਿੰਗ ਦੇ, ਔਰ ਸਿਰਫ 5 ਹਾਰੇ, ਬਾਕੀ ਤਮਾਮ ਵਰਲਡ ਚੈਂਪੀਅਨ ਤੱਕ ਹੋਏ, ਲਾਈਟ ਵੇਟ ਵਿੱਚ ਵੀ, ਹੈਵੀ ਵੇਟ ਵਿੱਚ ਵੀ। ਜੇ ਹਾਰ ਗਏ ਤੇ ਅਗਲੀ ਵਾਰੀ ਫਿਰ ਉਹਨਾਂ ਆਪਣਾ ਟਾਈਟਲ ਵਾਪਸ ਲੈ ਲਿਆ। ਪਿਆਰਿਓ ਮੈਂ ਖੁਦ ਆਪਣੀ ਅੱਖੀਂ ਪੜ੍ਹਿਆ ਸੀ ਕਿ ਕਿਸੇ ਮਸ਼ੀਨ ਦੇ ਜ਼ਰੀਏ ਮੁਹੰਮਦ ਅਲੀ ਕਲੇ ਦੇ ਇੱਕ ਜਿਹੜਾ ਉਹ ਮੁੱਕਾ ਮਾਰਦੇ ਸਨ, ਉਹਦਾ ਉਹਨਾਂ ਨੇ ਤਖਮੀਨਾ ਲਗਾਇਆ ਕਿ ਕਿੰਨੀ ਕੁ ਤਾਕਤ ਦਾ ਮੁੱਕਾ ਹਰੀਫ ਨੂੰ, ਮੁਖਾਲਫ ਨੂੰ ਮੂੰਹ 'ਤੇ ਵੱਜਦਾ ਜਦੋਂ ਮੁਹੰਮਦ ਅਲੀ ਮਾਰਦਾ। ਤੇ ਜਨਾਬ ਲਿਖਿਆ ਸੀ ਕਿ 2.5 ਮਨ ਵਜ਼ਨੀ ਜ਼ਰਬ ਦੇ ਬਰਾਬਰ ਜ਼ਰਬ ਲੱਗਦੀ ਏ ਜਦੋਂ ਮੁਹੰਮਦ ਅਲੀ ਮੁੱਕਾ ਮਾਰਦਾ ਆਪਣੇ ਮੁਖਾਲਫ ਨੂੰ। ਲੇਕਿਨ ਸਾਹਿਬੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਵੇਲੇ ਫਿਰ ਉਹ ਰਾਸ਼ਾ ਦੀ ਬਿਮਾਰੀ ਦੇ ਵਿੱਚ ਮੁਬਤਲਾ ਹੋ ਗਏ ਤੇ ਉਹਨਾਂ ਦਾ ਸਾਰਾ ਜਿਸਮ ਕੰਬਦਾ ਸੀ। ਔਰ ਇੱਕ ਮੈਂ ਉਹਨਾਂ ਦੀ ਵੀਡੀਓ ਦੇਖੀ ਕਿ ਉਹ ਇੱਕ ਟੇਬਲ 'ਤੇ ਬੈਠੇ ਤੇ ਉਰੇ ਸੇਬ ਜਾਂ ਕੋਈ ਚੀਜ਼ ਸੀ ਤੇ ਉਹਨੂੰ ਉਹ ਖਾਣ ਲੱਗੇ ਤੇ ਪਿਆਰਿਓ ਉਹ ਇੰਝ ਉਹਨਾਂ ਦੇ ਮੂੰਹ ਦੇ ਅੱਗੇ ਉਹਨਾਂ ਦਾ ਹੱਥ ਕਰੀ ਜਾਵੇ, ਯਾਨੀ ਉਹ ਉਹਨਾਂ ਦਾ ਹੱਥ ਜਿਹੜਾ ਉਹਨਾਂ ਦੀ ਮਰਜ਼ੀ ਦੇ ਮੁਤਾਬਕ, ਉਹਨਾਂ ਦੇ ਹੁਕਮ ਦੇ ਉੱਤੇ ਸਾਰੀ ਜ਼ਿੰਦਗੀ ਰੋਟੀ ਉਹਨਾਂ ਦੇ ਮੂੰਹ 'ਚ ਪਾਉਂਦਾ ਰਿਹਾ। ਪਿਆਰਿਓ ਉਹੋ ਹੀ ਹੱਥ ਫਿਰ ਜਦੋਂ ਅੱਲਾਹ ਪਾਕ ਨੇ ਇੱਕ ਮਰਜ਼ ਵਿੱਚ ਮੁਬਤਲਾ ਕਰ ਦਿੱਤਾ ਤੇ ਉਹੀਓ ਹੀ ਹੱਥ ਫਿਰ ਉਹਨਾਂ ਦਾ ਆਪਣਾ ਹੀ ਹੱਥ ਉਹਨਾਂ ਦੇ ਆਪਣੇ ਹੀ ਮੂੰਹ ਦੇ ਵਿੱਚ ਸੇਬ ਦਾ ਇੱਕ ਟੁਕੜਾ ਵੀ ਨਹੀਂ ਸੀ ਪਾਉਂਦਾ। ਦੇਖੋ ਨਾ ਫਿਰ ਕਿਸ ਤਰ੍ਹਾਂ ਬੰਦਾ ਇਹ ਦਾਅਵਾ ਕਰ ਸਕਦਾ ਹੈ ਕਿ ਇਹ ਮੇਰਾ ਹੱਥ ਹੈ। ਮੈਂ ਤੇ ਕਿਸੇ ਵੇਲੇ ਇਹ ਕਹਿੰਦਾ ਵੀ ਡਰਨਾ ਹੈ ਮੇਰਾ ਹੱਥ ਹੈ। ਪਿਆਰਿਓ ਕੈਸੀ ਕਿਸੇ ਫਕੀਰ ਨੇ ਗੱਲ ਫਰਮਾਈ ਸੀ ਵੀ ਕਿੱਥੋਂ ਲੈ ਨਹੀਂ ਦੰਦ ਦਾੜ ਤੇ ਅੱਖੀਆਂ ਤੇ ਕਿੱਥੋਂ ਲੈ ਨਹੀਂ ਹੱਥ ਪੈਰ ਤੇ ਵੱਖੀਆਂ। ਕੀ ਇਹ ਤੇਰੇ ਵਿੱਚ ਤੇਰਾ ਲੇਖਾ ਕਰ ਲੈ ਤੇ ਬਾਹਰ ਕੱਢ ਲੈ, ਕੋਈ ਹੋਰ ਨਾ ਚੁਬਾਰੇ ਵਿੱਚ ਬੋਲੇ, ਐਵੇਂ ਤੈਨੂੰ ਭਰਮ ਪਿਆ ਤੇਰਾ ਦਿਲਬਰ ਤੇਰੇ ਕੋਲ। ਸਾਹਿਬੋ ਉਹੋ ਹੀ ਰੂਹ ਜਿਹੜੀ ਅੱਲਾਹ ਪਾਕ ਸੱਚੇ ਸਾਹਿਬ ਨੇ ਮਿੱਟੀ ਦੇ ਬੁੱਤ ਵਿੱਚ ਫੂਕੀ ਸੀ, ਹਜ਼ਰਤ ਆਦਮ अलैहिस्सलाम ਦੇ ਬੁੱਤ ਵਿੱਚ, ਵਨਫਖਤੁ ਫੀਹ ਮਿਨ ਰੂਹੀ, ਉਹ ਰੂਹ ਜਿਹੜੀ ਫੂਕੀ ਸੀ, ਉਹ ਜਿਹੜਾ ਦਮ ਕੀਤਾ ਸੀ, ਜਿੰਨੀ ਦੇਰ ਉਹ ਰੂਹ ਅੰਦਰ ਰਹਿੰਦੀ ਹੈ ਬੰਦਾ ਬੰਦਾ ਹੈ, ਉਦੋਂ ਬਾਅਦ ਤੇ ਮਿੱਟੀ ਹੈ। ਤੇ ਹੱਥ ਪੈਰ ਅੱਖੀਆਂ ਸਭ ਕੁਝ ਸਾਈਂ ਨੇ ਦਿੱਤੀਆਂ ਹੋਈਆਂ ਨੇ, ਖਾਲਕ ਨੇ ਬਣਾਈਆਂ ਹੋਈਆਂ ਨੇ। ਅਜਿਹੇ ਬੱਚੇ ਵੀ ਜੰਮਦੇ ਨੇ ਜਿਹੜੇ ਪੈਦਾਇਸ਼ੀ ਨਾਬੀਨਾ ਹੁੰਦੇ ਨੇ। ਗੁਜ਼ਾਰਿਸ਼ ਇਹ ਵੇ ਕਿ ਜਿਹੜਾ ਸਾਡਾ ਜਿਸਮ ਹੈ ਇਹ ਵੀ ਅਤੀਆ ਖੁਦਾਵੰਦੀ ਹੈ, ਇਹ ਤਰਕਾ ਰੱਬ ਰਹਿਮਾਨ ਦਾ ਹੈ। ਔਰ ਇਹਦੀ ਵੰਡ ਇਸ ਤਰ੍ਹਾਂ ਹੈ ਭਈ ਆਖਰੀ ਆਪਣੇ ਮਿਸਰੇ ਦੇ ਵਿੱਚ ਸ਼ਾਕਰ ਸ਼ੁਜਾ ਆਬਾਦੀ ਜੀ ਪਾ ਫਰਮਾਉਂਦੇ ਨੇ ਕਿ ਤੇਰੀ ਰੂਹ ਹੈ ਸ਼ਾਕਿਰ ਮਾਲਿਕ ਦੀ, ਤੇਰਾ ਢਾਂਚਾ ਕਬਰਸਤਾਨ ਦਾ ਹੈ। ਜਿਸ ਵੇਲੇ ਤੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੈ, ਚਲਾਣਾ ਕਰ ਜਾਣਾ ਹੈ, ਤੇ ਤੇਰੀ ਰੂਹ ਪ੍ਰਵਾਜ਼ ਕਰ ਜਾਂਦੀ ਹੈ। ਅੱਲਾਹ ਪਾਕ ਸੱਚੇ ਸਾਹਿਬ ਦਾ ਫਰਿਸ਼ਤਾ ਆਉਂਦਾ, ਤੇਰੀ ਰੂਹ ਕਬਜ਼ ਕਰਕੇ ਲੈ ਜਾਂਦਾ ਨਾਲ, ਤੇ ਤੇਰਾ ਜਿਹੜਾ ਢਾਂਚਾ ਹੈ, ਤੇਰੀ ਮਿੱਟੀ ਹੈ, ਜਸਦ ਦੇ ਖਾਕੀ ਜਿਹਨੂੰ ਆਖੀਦਾ, ਉਹ ਜਾ ਕੇ ਤੇ ਕਬਰਸਤਾਨ 'ਚ ਦੱਬ ਦਿੱਤਾ ਜਾਂਦਾ ਹੈ। ਤੇ ਤੇਰਾ ਤੇਰੇ ਵਿੱਚ ਕੀ ਹੈ? ਵੇਖੋ ਨਾ ਸਾਹਿਬੋ, ਸ਼ਾਕਰ ਸ਼ੁਜਾ ਆਬਾਦੀ ਜੀ ਨੇ ਏਡੀ ਖੂਬਸੂਰਤ ਗੱਲ ਕਰਦਿਆਂ ਹੋਇਆਂ ਬੜੀ ਸੋਹਣੀ ਵੰਡ ਕਰਕੇ ਸਾਨੂੰ ਇਹ ਸਮਝਾਇਆ ਹੈ ਕਿ ਰੱਬ ਦੇ ਦਿੱਤੇ ਹੋਏ ਜਿਸਮ ਤੇ ਆਜ਼ਾਦ ਦੇ ਉੱਤੇ ਮਾਨ ਨਾ ਕਰ, ਆਜਜ਼ੀ ਕਰ, ਸ਼ੁਕਰ ਕਰ, ਔਰ ਆਪਣੇ ਜਿਸਮ ਦੇ ਇੱਕ ਇੱਕ ਉਜ਼ਵ ਨੂੰ ਅੱਲਾਹ ਪਾਕ ਸੱਚੇ ਸਾਹਿਬ ਦੀ ਅਤਾਤ ਵੱਲ ਟੋਰ, ਅਤੀਉल्लाह व अतीउर रसूल ਤੇ ਚੱਲ। ਸਾਹਿਬੋ ਅੱਲਾਹ ਪਾਕ ਸੱਚੇ ਸਾਹਿਬ ਨੇ ਕਿਸੇ ਮਗਰੂਰ ਦਾ ਸਿਰ ਨੀਵਾਂ ਕਰਨਾ ਹੋਵੇ ਜਾਂ ਉਹਨੂੰ ਕੋਈ ਸਜ਼ਾ ਦੇਣੀ ਹੋਵੇ ਤੇ ਕੋਈ ਡਾਂਗਾਂ ਦੇ ਕੇ ਬੰਦੇ ਤੇ ਨਹੀਂ ਮੇਰਾ ਰੱਬ ਘੱਲਦਾ। ਅੱਲਾਹ ਪਾਕ ਦੇ ਤੇ ਇੰਨੇ ਲਸ਼ਕਰ ਨੇ ਕਿ ਬੰਦੇ ਦੇ ਜਿਸਮ ਦੇ ਵਿੱਚੋਂ ਹੀ
ਕਰੋੜ ਅਰਬ ਜਰਾਸੀਮ ਪੈਦਾ ਹੋ ਜਾਂਦੇ ਨੇ ਔਰ ਉਹ ਫਿਰ ਹਮਲਾ ਕਰਦੇ ਨੇ ਜਿਸ ਵੇਲੇ। ਤੇ ਫਿਰ ਬੰਦਾ ਜਿਹੜਾ ਆਂਦਾ ਮੇਰਾ ਦਿਲ ਤੇ ਮੇਰਾ ਜਿਗਰ ਤੇ ਮੇਰੇ ਫੇਫੜੇ ਤੇ ਮੇਰਾ ਮਿਹਦਾ, ਹਰ ਸ਼ੈ ਜਿਹੜੀ ਹੈ ਫਿਰ ਉਸ ਲਸ਼ਕਰ ਦੀ ਨਜ਼ਰ ਹੋ ਜਾਂਦੀ ਹੈ, ਜਿਹੜਾ ਅੱਲਾਹ ਪਾਕ ਸੱਚੇ ਸਾਹਿਬ ਦੇ ਹੁਕਮ ਨਾਲ ਅੰਦਰੋਂ ਹੀ ਉੱਠਦਾ, ਬਾਹਰੋਂ ਤੇ ਕਿਸੇ ਦੇ ਆਉਣ ਦੀ ਲੋੜ ਹੀ ਨਹੀਂ ਪੈਂਦੀ। ਫਿਰ ਪਤਾ ਲੱਗਦਾ ਕਿ ਜਿਗਰ ਖਤਮ ਹੋ ਚੁੱਕਿਆ ਹੈ। ਚੰਦ ਦਿਨ ਪਹਿਲੇ ਦੀ ਗੱਲ ਹੈ, ਸਾਡਾ ਇੱਕ ਬੜਾ ਹੀ ਪਿਆਰਾ ਦੋਸਤ ਹੈ ਔਰ ਉਹਨਾਂ ਦੀ ਬੇਗਮ ਜਿਹੜੇ ਨੇ ਭਰਜਾਈ ਸਾਡੀ ਬੜੀ ਤਾਕਤਵਰ, ਬੜੀ ਸਿਹਤਮੰਦ, ਤੇ ਇੱਕਦਮ ਪੂਰੇ ਘਰ ਦਾ ਬੜਾ ਵੱਡਾ ਉਹਨਾਂ ਦਾ ਘਰ ਹੈ, ਸਾਰੇ ਘਰ ਦੇ ਤਮਾਮ ਕੰਮ ਆਪ ਸ਼ੌਕ ਨਾਲ ਕਰਦੀ, ਸਿਹਤਮੰਦ ਰਹਿਣ ਵਾਸਤੇ, ਸਫਾਈਆਂ, ਹਰ ਕੱਪੜੇ ਧੋਣੇ, ਸਾਰੇ ਕੰਮ ਖੁਦ ਕਰਦੀ, ਬੜੀ ਸਿਹਤਮੰਦ ਔਰਤ। ਚੰਦ ਦਿਨ ਪਹਿਲੇ ਦੀ ਗੱਲ ਹੈ, ਮੰਜੀ ਤੋਂ ਸਵੇਰੇ ਉੱਠ ਕੇ ਸੁੱਤੀ ਪਈ ਜਾਗੀ ਹੈ ਤੇ ਉੱਠ ਕੇ ਖਲੋਤੀ ਹੈ ਤੇ ਆਂਦੀ ਹੈ ਮੇਰੀਆਂ ਲੱਤਾਂ ਤੇ ਭਾਰ ਨਹੀਂ ਪੈਂਦਾ ਪਿਆ। ਖੈਰ ਲੈ ਗਏ ਉਹਨਾਂ ਨੂੰ ਡਾਕਟਰ ਦੇ ਕੋਲ। ਮੁਖਤਸਰਨ ਅਰਜ਼ ਕਰਨਾ ਕਿ ਪਤਾ ਲੱਗਾ ਕਿ ਇਹਨਾਂ ਨੂੰ ਜੀ ਹੱਡੀਆਂ ਦਾ ਕੈਂਸਰ ਹੋ ਗਿਆ। ਤੇ ਸਾਹਿਬੋ ਉਹਨੂੰ ਪਤਾ ਹੀ ਨਹੀਂ ਕਿ ਮੈਨੂੰ ਅੰਦਰੋਂ ਅੰਦਰ ਹੀ ਕੀ ਹੋ ਗਿਆ ਹੈ। ਤੇ ਫਿਰ ਇਸ ਜਿਸਮ ਨੂੰ ਬੰਦਾ ਆਖੇ ਵੀ ਮੇਰਾ ਜਿਸਮ ਤੇ ਮੇਰੀ ਮਰਜ਼ੀ। ਹਜ਼ੂਰ ਜੇ ਉਹਦੀ ਆਪਣੀ ਮਰਜ਼ੀ ਹੋਵੇ ਤੇ ਹੁਣ ਵੀ ਜਾ ਕੇ ਵੇਖ ਲਓ ਤੇ ਬਜ਼ਾਹਰ ਉਹ ਬੜੀ ਸਿਹਤਮੰਦ, ਫਰਬਾ, ਮੋਟੀ, ਤਾਜ਼ੀ, ਉੱਚੀ, ਲੰਮੀ, ਜਵਾਨ ਖਾਤੂਨ ਹੈ। ਡਾਕਟਰ ਆਂਦੇ ਨੇ ਇਹਦੀ ਖਿਦਮਤ ਕਰ ਲਓ, ਚੰਦ ਦਿਨ ਦੀ ਮਹਿਮਾਨ। ਸ਼ਕਲੋਂ ਲੱਗਦਾ ਹੀ ਨਹੀਂ ਕਿ ਇਹਨੂੰ ਅੰਦਰੋਂ ਕੈਂਸਰ ਖਾ ਗਿਆ। ਇਸ ਵਾਸਤੇ ਪਿਆਰਿਓ ਇਹ ਜਿਹੜਾ ਚੌਮਿਸਰਾ ਹੈ ਨਾ, ਇਹ ਈਮਾਨ ਤਾਜ਼ਾ ਕਰ ਦੇਣ ਵਾਲਾ ਚੌਮਿਸਰਾ ਹੈ ਔਰ ਅੱਲਾਹ ਪਾਕ ਦੀ ਬਾਦਸ਼ਾਹਤ, ਉਹਦੀ ਹਾਕਮੀਅਤ, ਉਹਦੀ ਕੁਦਰਤ ਦੇ ਉੱਤੇ ਸਾਡੇ ਈਮਾਨ ਨੂੰ ਮਜ਼ੀਦ ਮਜ਼ਬੂਤ ਕਰਦਾ ਹੈ। ਔਰ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ। ਸ਼ਾਕਰ ਸ਼ੁਜਾ ਆਬਾਦੀ ਹੋਰੀ ਪਾ ਸਾਨੂੰ ਇਹ ਸਮਝਾਉਂਦੇ ਨੇ ਭਈ ਨਾ ਜਿਸਮ ਤੇਰਾ ਨਾ ਜਾਨ ਤੇਰੀ, ਇਹ ਤਰਕਾ ਰੱਬ ਰਹਿਮਾਨ ਦਾ ਹੈ। ਉਹਦੇ ਹੁਕਮ ਬਗੈਰ ਤੂੰ ਬੇਵਸ ਹੈ। ਇਹ ਫੈਸਲਾ ਪੜ੍ਹ ਕੁਰਾਨ ਦਾ ਹੈ ਤੇ ਮੇਰੇ ਜਿਸਮ ਤੇ ਮੈਂਡੀ ਮਰਜ਼ੀ ਹੈ। ਇਹ ਵਹਿਮ ਗੁਮਾਨ ਇਨਸਾਨ ਦਾ ਹੈ ਤੇ ਤੇਰੀ ਰੂਹ ਹੈ ਸ਼ਾਕਿਰ ਮਾਲਕ ਦੀ ਤੇ ਤੇਰਾ ਢਾਂਚਾ ਕਬਰਸਤਾਨ ਦਾ ਹੈ। ਸਾਹਿਬੋ ਆਓ ਚੱਲੀਏ ਹੁਣ ਤੁਹਾਡੇ ਕੱਲੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ। ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलाम वालेकुम जनाब बाजवा साहब। जी बिस्मिल्लाह जी, की हाल चाल है डॉक्टर साहब? खैरी आओ जी। ਬਾਜਵਾ ਸਾਹਿਬ ਅੱਲਾਹ ਪਾਕ ਦਾ ਇਹਸਾਨ ਕਰਮ ਮੇਰੇ ਮਾਲਕ ਦਾ। ਅੱਛਾ ਮੇਰੀ ਸਰਕਾਰ ਝੰਗ ਤੋਂ ਇੱਕ ਸਾਡੇ ਬੜੇ ਹੀ ਪਿਆਰੇ ਵੇਖਣ ਵਾਲੇ ਨੇ, ਜ਼ਫਰੁੱਲਾ ਖਰਲ ਉਹਨਾਂ ਦਾ ਨਾਮ। जी 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 ਉਹਨਾਂ ਜਨਾਬ ਇੱਕ ਬੜਾ ਹੀ ਪਿਆਰਾ ਅਖਾਨ ਭੇਜਿਆ जी जी जी। ਤੇ ਅਖਾਨ ਹੈ ਨਬੀ ਪਾਕ ਸੱਚੇ ਸਾਹਿਬ ਦਾ ਵੀ ਹੈ, ਹਜ਼ੂਰ ਪਾਕ ਦੇ ਮੁਖੜੇ ਚੋਂ ਵੀ ਨਿਕਲਿਆ ਹੈ। हाँ जी हाँ जी ਤੇ ਉਂਝ ਵੀ ਜਨਾਬ ਸਾਡਾ ਬੜਾ ਮਾਰੂਫ ਅਖਾਨ ਹੈ जी जी। ਭਈ 10 ਦੁਨੀਆ हाँ ਤੇ जी। 70 ਆਖਰ। हाँ जी, ਇਹਨੂੰ 10 ਦੁਨੀਆ ਦੇ 70 ਆਖਰ ਵੀ ਆਖਦੇ ਹਾਂ ਜੀ ਨੇ। ਹਾਂ ਜੀ। ਔਰ ਇਹ ਖੁਦਾ ਨੇ ਟੀਚਾ ਬਣਾਇਆ ਹੈ ਕਿ ਤੁਸੀਂ ਜੋ ਨੇਕੀ ਕਰੋਗੇ ਜੀ ਉਹਦਾ 10 ਗੁਣਾ ਅਜਰ ਤੁਹਾਨੂੰ ਦੁਨੀਆ ਤੇ ਮਿਲੇਗਾ ਤੇ 70 ਗੁਣਾ ਅੱਗੇ ਮਿਲੇਗਾ। ਵਾਹ। ਜੇ ਬਦੀ ਕਿਸੇ ਨਾ ਕਰੋਗੇ ਤੇ ਉਹਦਾ ਵੀ 10 ਗੁਣਾ ਅਜਰ ਤੁਹਾਨੂੰ ਸਜ਼ਾ ਉਹਦੀ ਦੁਨੀਆ 'ਚ ਤੁਹਾਨੂੰ ਮਿਲਣੀ ਹੈ। ਇਹ ਹੁਣ ਕਿਹੜੇ ਵੇ ਮਿਲਦੀ ਹੈ, ਰੱਬ ਦੀ ਮਰਜ਼ੀ ਹੈ। ਅੱਲਾਹ ਤੇ ਮਤਲਬ ਇਹ ਕਿ ਇਹ ਖੁਦ ਤੇ 70 ਗੁਣਾ ਜਾ ਕੇ ਅੱਗੇ ਮਿਲਣੀ ਹੈ। ਅੱਲਾਹ ਤੇ ਖੁਦਾ ਸੋਹਣੇ ਦਾ ਬਣਾਇਆ ਹੋਇਆ ਟੀਚਾ ਤਾਂ ਹੀ ਉਸ ਪਿਆਰੇ ਨਬੀ ਦੇ ਮੂੰਹ ਨਿਕਲਿਆ ਨਾ ਜੀ ਕਿ ਦੁਨੀਆ 'ਚ ਭਲਾਈ ਕਰੋ ਤਾਂ ਕਿ ਭਲਾਈ ਜਿਹੜੀ ਹੈ ਨਾ ਉਹ ਵਧੇ। ਯਾਨੀ ਉਹਨਾਂ ਦਾ ਫਰਮਾਨ ਦਾ ਮਕਸਦ ਇਹ ਸੀ ਕਿ ਭਲਾਈ ਵਧੇ, ਦੁਨੀਆ ਗੁਲੋ ਗੁਲਜ਼ਾਰ ਬਣ ਜਾਏ, ਜੰਨਤ ਬਣ ਜਾਏ। ਵਾਹ ਵਾਹ। ਜਦੋਂ ਕਿ ਇਸ ਮੂਰਖ ਇਨਸਾਨ ਨੇ ਦੁਨੀਆ ਨੂੰ ਦੋਜ਼ਖ ਬਣਾਤਾ। ਖਿੱਚ ਤਰੂ ਤੇ ਲਾਲਾ ਲਾਲਾ ਤੇ ਇਹਦਾ ਰੱਬ ਤੇ ਯਕੀਨ ਹੀ ਨਹੀਂ ਕਿ ਜਿਹੜਾ ਮੂੰਹ ਉਹਨੇ ਲਾਇਆ। ਬੰਦਾ ਸੋਚੇ ਤੇ ਸਹੀ ਵੀ ਮੈਂ ਆਦਮ ਤੋਂ ਵਜੂਦ 'ਚ ਜਦੋਂ ਆਇਆ ਤੇ ਕਿੱਥੋਂ ਦੀ ਆਇਆ ਤੇ ਕਿਹੜੇ ਰਾਹ ਆਇਆ ਤੇ ਕੀ ਤੇਰੀ ਔਕਾਤ ਹੈ ਤੇ ਆਕੜ ਦਾ ਤੂੰ ਬੜਾ ਫੇਰਨਾ ਹੈ ਜੀ। ਹਾਂਜੀ, ਤਕੱਬਰ ਤੂੰ ਬੜਾ ਕਰਨਾ, ਮੋਢਿਆਂ ਤੋਂ ਥੁੱਕਾਂ ਸੁੱਟਣੇ। ਇਸ ਤਰ੍ਹਾਂ ਹੀ ਹਾਲਾਂਕਿ ਸਾਰੀ ਕਾਇਨਾਤ ਯਾਨੀ ਮੇਰਾ ਇਹ ਜ਼ਮਾਇਆ ਹੋਇਆ ਹੈ ਕਿ ਤੁਸੀਂ ਨੇਕੀ ਕਰਕੇ ਤੇ ਵੇਖੋ। ਵਾਹ
ਅੱਲਾ ਜ਼ਰੂਰ ਉਹਦਾ ਅਜਰ ਉਸ ਨੂੰ ਦਿੰਦਾ ਹੈ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਸੁਣਾਨਾ ਜੀ। ਕਿ ਬੜੇ ਸਾਲਾਂ ਦੀ ਗੱਲ ਹੈ, ਮੈਂ ਬੱਦੋਮੱਲੀ ਨੌਕਰੀ ਕਰਦਾ ਸਾਂ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕੋਈ ਤਨਖਾਹ ਸਾਰੀ ਮੇਰਾ ਖਿਆਲ ਹੈ ਕੋਈ 2000 ਦੇ ਅੱਗੇ ਪਿੱਛੇ ਹੁੰਦੀ ਸੀ ਜੀ ਜਾਂ ਕੋਈ 2500 ਹੋਏਗੀ ਜੀ ਤੇ ਮੈਂ ਨਾ ਇੱਥੋਂ ਕਿਲੇ ਕਾਲਰ ਵਾਲੇ ਤੋਂ ਬੱਸ 'ਚ ਬੈਠਾ ਜੀ ਤੇ 5 ਰੁਪਏ ਕਿਰਾਇਆ ਹੁੰਦਾ ਸੀ ਬੱਦੋਮੱਲੀ ਦਾ ਉਦੋਂ। ਜੀ ਜੀ ਤੇ ਹੁਣ ਤੇ ਮੇਰਾ ਖਿਆਲ ਹੈ ਖਰੇ 100 ਹੋਏਗਾ ਜੀ। ਇਹ ਉਦੋਂ ਦੀ ਗੱਲ ਹੈ। ਤੇ ਮੈਂ ਨਾ ਮੇਰੇ ਕੋਲ ਕੋ ਮਹੀਨੇ ਦਾ ਆਖਰੀ ਦਿਨ ਸਨ ਤੇ 105 ਰੁਪਏ ਸਨ ਜੇਬ 'ਚ। ਜੀ 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 ਤੇ ਮੈਂ ਨਾ ਜੀ ਉਹ 5 ਰੁਪਏ ਤੇ ਉਹ ਵੈਗਨ ਇਹਨੂੰ ਕਿਰਾਇਆ ਦੇਤਾ ਜੀ। ਤੇ 100 ਰੁਪਇਆ ਨਾ ਮੇਰੀ ਜੇਬ 'ਚ ਹੈ ਸੀ। ਜੀ ਮੇਰੇ ਨਾਲ ਇੱਕ ਬੰਦਾ ਬੈਠਾ ਸੀ ਤੇ ਉਹ ਨਾ ਇਧਰ ਇੱਕ ਪਿੰਡ ਹੈ ਨਾਰੰਗ ਦੇ ਲਾਗੇ, ਨਾ ਜਿਹੜਾ ਨਾ ਦੇਨ ਚੋਂ ਗੰਦੋਵਾਲ ਨਹੀਂ ਸੀ ਪਰਾ, ਉਹ ਮਤਲਬ ਉਥੋਂ ਦਾ ਬੰਦਾ ਤੇ ਬਾਬਾ ਰੋਈ ਲਗਾ ਜਾਏ ਵਡੇਰਾ ਸੀ, ਨਿੱਕੀ ਨਿੱਕੀ ਕਤਰਾਵੀਂ ਦਾੜੀ ਰੱਖੀ ਉਹਨੇ। ਜੀ ਜੀ ਤੇ ਮੈਨੂੰ ਸਮਝ ਨਾ ਆਏ ਵੀ ਮੈਂ ਆਖਿਆ ਬਾਬਾ ਜੀ ਤੁਸੀਂ ਰੋਂਦੇ ਕਿਉਂ ਹੋ? ਹਾਂ ਆਂਦਾ ਪੁੱਤਰਾ ਮੈਨੂੰ ਇਹ ਦੱਸ ਵੀ ਮੇਰਾ ਇੱਕੋ ਹੀ ਪੁੱਤਰ ਹੈ। ਜੀ ਪੁੱਤਰ ਸੀ ਹਾਂ ਬਿਜਲੀ ਦੇ ਮਹਿਕਮੇ ਜਵਾਬਦਾਰ ਚ ਮੁਲਾਜ਼ਮ ਸੀ ਲਾਹੌਰ। ਜੀ ਉਹ ਘਰ ਆਇਆ, ਗਰਮੀਆਂ ਦੇ ਦਿਨ ਸਨ, ਪੱਖਾ ਸਾਡਾ ਖਰਾਬ ਹੋ ਗਿਆ ਸੀ। ਉਹ ਪੱਖੇ ਨੂੰ ਠੀਕ ਕਰਨ ਲੱਗ ਪਿਆ, ਪੱਖੇ ਤੋਂ ਛਾਟ ਪਈ। ਵਿਆਹੇ ਨੂੰ ਵੀ ਹਾਲੀ 3-4 ਸਾਲ ਹੀ ਹੋਏ ਸਨ। ਨਿੱਕੇ ਨਿੱਕੇ ਉਹਦੇ 2 ਬੱਚੇ ਸਨ ਤੇ ਉਹਨੂੰ ਛਾਟ ਪਈ ਤੇ ਉਹ ਮਰ ਗਿਆ ਉੱਥੇ ਮੌਕੇ ਤੇ ਹੀ। ਜੀ ਤੇ ਮੇਰਾ ਕੋਈ ਆਮਦਨ ਦਾ ਵਸੀਲਾ ਵੀ ਨਹੀਂ ਤੇ ਉਹ ਬੱਚਾ ਮੇਰਾ ਸਹਾਰਾ ਸੀ ਕੱਲਾ। ਹੁਣ ਉਹ ਜਦੋਂ ਮੈਂ ਜਵਾਨ ਨੂੰ ਵੱਲ ਵੇਖਣਾ ਤੇ ਉਹਦੇ ਬੱਚਿਆਂ ਵੱਲ ਵੇਖਣਾ ਤੇ ਮੈਨੂੰ ਇਹ ਦੱਸ ਵੀ ਮੈਂ ਰੋਵਾਂ ਨਾ ਤੇ ਹੋਰ ਕੀ ਕਰਾਂ। ਆਏ ਹਾਏ ਮੈਨੂੰ ਨਾ ਮਤਲਬ ਇੰਨਾ ਰਹਿਮ ਆਇਆ ਕਿਉਂਕਿ ਖੁਦਾ ਦਾ ਫਰਮਾਨ ਹੈ ਜਿਹੜੇ ਦਿਲ 'ਚ ਰਹਿਮ ਹੈ ਨਹੀਂ ਉੱਥੇ ਰੱਬ ਹੈ ਨਹੀਂ। ਅੱਲਾਹੁ ਅਕਬਰ। ਬਲਕਿ ਹਾਸ਼ਮ ਸ਼ਾਹ ਤੇ ਆਂਦੇ ਨੇ ਅਸਾਂ ਮਤਲਬ ਹੈ ਕਿ ਜਿਹੜਾ ਰਹਿਮ ਖੁਦਾ ਕਰ ਜਾਤਾ ਹਾਂਜੀ ਕਿ ਅਸੀਂ ਖੁਦਾ ਇਹਨੂੰ ਰਹਿਮ ਨੂੰ ਹੀ ਖੁਦਾ ਸਮਝੀਏ। ਹਾਂਜੀ ਦਰਦ ਜਿਹੜਾ ਰਹਿਮ ਪਰ ਉੱਠਦਾ ਹਾਸ਼ਮ ਸ਼ਾਹ ਫਰਮਾਉਂਦੇ ਨੇ ਅਸਾਂ ਦਰਦ ਖੁਦਾ ਕਰ ਜਾਤਾ। ਅੱਛਾ ਵੀ ਖੁਦਾ ਉਹ ਹੀ ਖੁਦਾ ਹੈ। ਉਹ ਮੇਰੇ ਜੇਬ 'ਚ 100 ਰੁਪਇਆ ਸੀ, ਮਤਲਬ ਮੈਂ ਜਜ਼ਬਾਤੀ ਇੰਨਾ ਮੈਂ ਹੋਰ ਵੀ ਹੁੰਦੇ ਤੇ ਸ਼ਾਇਦ ਉਹ ਹੈ ਹੀ ਸੀ। ਮੈਂ ਕੱਢ ਕੇ ਬਾਬਾ ਜੀ ਨੂੰ ਮੈਂ ਆਖਿਆ ਬਾਬਾ ਜੀ ਇਹ ਲਓ ਮੇਰੇ ਵੱਲੋਂ ਖਿਦਮਤ ਤੁਹਾਡੀ। ਤੇ ਮੈਂ ਟੁਰ ਗਿਆ। ਮੈਂ ਕਿਹਾ ਚਲੋ ਕੋਈ ਨਹੀਂ, ਦਫ਼ਤਰੋਂ ਦਿਹਾੜੀ ਅੱਧੀ ਤਨਖਾਹ ਆ ਜਾਣੀ ਹੈ, ਕੋਈ ਨਹੀਂ ਦਫ਼ਤਰੋਂ ਵੀ ਬੰਦਾ ਸਾਡੇ ਕੋਲ ਕੈਸ਼ ਹੁੰਦਾ ਉੱਥੋਂ ਕੋਈ 150 ਖਜ਼ਾਨੇ ਚੋਂ ਲੈ ਆਵਾਂਗੇ ਆਪਣੇ ਕੋਲ, ਅਗਲੇ ਦਿਨ ਉੱਥੇ ਧਰ ਛੜਾਂਗੇ। ਜੀ ਜੀ ਲਓ ਜੀ ਮੈਂ ਜਦੋਂ ਦਫ਼ਤਰ ਗਿਆ ਤਾਂ ਡਾਕ ਆਈ ਤੇ ਡਾਕ ਹੀ ਸਾਰਾ ਕੁਝ ਆਉਂਦਾ ਸੀ ਨਾ ਜੀ। ਉਹਦੇ ਵਿੱਚ ਵੇਖਿਆ ਤੇ 1000 ਰੁਪਏ ਦਾ ਬਿੱਲ ਜਿਹਦਾ ਮੈਨੂੰ ਚੇਤਾ ਵੀ ਨਹੀਂ ਸੀ, ਕੋਈ ਪੁਰਾਣਾ ਕਿਤੇ ਕੋਈ ਖੁਰੇ ਤਨਖਾਹ ਦਾ ਕੋਈ ਬਚਿਆ ਕੋਈ ਵਾਧਾ ਘਾਟਾ, ਉਹ ਜਨਾਬ 1000 ਰੁਪਏ ਦਾ ਬਿੱਲ ਆ ਗਿਆ। ਮੈਂ ਕਿਹਾ ਵਾਹ ਰੱਬਾ ਸੱਚਿਆ, ਮੌਕੇ ਤੇ ਸਰੋਂ ਜਮਾਤੀ ਆ ਹੱਥਾਂ ਤੇ ਹੀ ਹਾਂਜੀ ਕਿ ਮੈਂ ਉਹ 100 ਦੇ ਕੇ ਆਇਆ, ਤੂੰ 1000 ਰੁਪਇਆ ਮੈਨੂੰ ਦਫ਼ਤਰ 11 ਨਹੀਂ ਵੱਜਣ ਦਿੱਤੇ ਤੇ ਦੇ ਦਿੱਤਾ ਜੀ। ਹਾਂਜੀ ਉਹ ਖੁਦਾ ਜਿਹੜਾ ਨਾ ਜੀ ਉਹ ਦਿੰਦਾ ਜੀ ਜੀ, ਲੇਕਿਨ ਸਾਡੀਆਂ ਬੈਟਰੀਆਂ ਨਿੱਕੀਆਂ ਨੇ। ਸਾਡਾ ਇਤਕਾਦ ਅਕੀਦਾ ਹੱਕੁਲ ਯਕੀਨ ਤੇ ਜਦੋਂ ਬੰਦਾ ਪਹੁੰਚੇ ਨਾ ਜੀ ਤੇ ਦੀਨ ਤੇ ਉਦੋਂ ਹੀ ਅਪੜਿਆ ਹੁੰਦਾ ਤੇ ਜਦੋਂ ਉਰਾ ਹੁੰਦਾ ਨਾ ਜੀ ਉਦੋਂ ਉਰਾ ਹੀ ਹੁੰਦਾ ਹੈ। ਵਾਹ ਵਾਹ। ਤੇ ਇਸ ਵਾਸਤੇ ਰੱਬ ਦੇ ਰਸੂਲ ਦੀ ਆਖੀ ਤੇ ਕਦੀ ਕੁਥਾਰਾ ਨਹੀਂ ਨਾ ਜਾ ਸਕਦੀ। ਤੇ ਇਹ ਖੁਦਾ ਦੇ ਰਸੂਲ ਨੇ ਤੇ ਇਹਦੇ ਉੱਤੇ ਅੱਜ ਵੀ ਸਾਰਾ ਕਾਇਨਾਤ ਦਾ ਨਿਜ਼ਾਮ ਚੱਲਦਾ ਹੈ। ਹਾਂਜੀ ਬੰਦੇ ਨੂੰ ਸਮਝ ਨਹੀਂ ਆਉਂਦੀ, ਇਹ ਮੂਰਖ ਨੇ, ਇਹ ਸਮਝਦੇ ਨੇ ਜਦੋਂ ਮੇਰੇ ਹੱਥ 'ਚ ਜ਼ੋਰ ਹੈ ਤੇ ਮੈਂ ਨਿਆਂ ਕਰ ਲਵਾਂ, ਨਾਇਨਸਾਫੀ ਕਰ ਲਾਂ, ਜ਼ੁਲਮ ਕਰਨਾ, ਲੇਕਿਨ ਇਹਨੂੰ ਭੁਗਤਣਾ ਪੈਂਦਾ ਹੈ। ਹਾਂਜੀ ਅਸਾਂ ਬੜਿਆਂ ਨੂੰ ਵੇਖਿਆ ਭੁਗਤ ਕੇ ਜਾਂਦੇ ਆ ਆਪਣੀ। ਅਸਤਗਫੁਰੁल्लाह, ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਮਾਫੀਆ ਦੇ। ਲਓ ਜੀ ਪਿਆਰਿਓ, ਬੜੀ ਹੀ ਪਿਆਰੀ ਗੱਲ ਸਾਡੇ ਪਿਆਰੇ ਨਬੀ ਪਾਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ अलैहि वसहबिहि वज़वाजिहि वबारिक वसल्लम ਸਾਡੀ ਸੱਚੀ ਸਰਕਾਰ ਦੀ ਵੀ ਇਹ ਹਦੀਸੇ ਮੁਬਾਰਕਾ ਹੈ, ਉਹਨਾਂ ਦਾ ਅਖਾਨ ਹੈ, ਉਹਨਾਂ ਦਾ ਹੁਕਮ ਹੈ। ਔਰ ਆਮ ਵੀ ਸਾਡੇ ਮੁਆਸ਼ਰੇ ਦੇ ਵਿੱਚ, ਸਾਡੇ ਦੇਸ਼ ਪੰਜਾਬ ਵਿੱਚ ਆਖਿਆ ਜਾਂਦਾ ਹੈ ਵੀ 10 ਦੁਨੀਆ ਤੇ 70 ਆਖਰ। ਨੇਕੀ ਕਰੋ ਉਹਦਾ ਸਿਲਾ 10 ਗੁਣਾ, ਸਖਾਵਤ ਦਾ ਅੱਲਾਹ ਪਾਕ ਦੀ ਰਾਹ 'ਚ ਦਿੱਤੇ ਹੋਏ ਦਾ 10 ਗੁਣਾ ਪਰਤਾਵਾ ਤੁਹਾਨੂੰ ਦੁਨੀਆ 'ਚ ਹੀ ਮਿਲੇਗਾ ਇਨਸ਼ਾਅੱਲਾ। ਵਾਅਦਾ ਜੋ ਹੋਇਆ ਅੱਲਾਹ ਪਾਕ ਸੱਚੇ ਸਾਹਿਬ ਦਾ, ਤੇ 70 ਗੁਣਾ ਇਨਸ਼ਾਅੱਲਾ ਜਾ ਕੇ ਆਖਰਤ ਵਿੱਚ ਦਿੱਤਾ ਜਾਏਗਾ। ਪਰ ਅਜੇ ਸਖੀ ਨੂੰ, ਅਜੇ ਦਿਆਲੂ ਨੂੰ, ਜਿਹੜਾ ਰੱਬ ਰਾਜ਼ੀ ਕਰਨ ਦੇ ਵਾਸਤੇ ਕਿਸੇ ਰੱਬ ਦੇ ਬੰਦੇ ਦੀ ਖਿਦਮਤ ਕਰਦਾ ਹੈ, ਆਪਣੀ ਟੌਰ ਬਣਾਉਣ ਵਾਸਤੇ ਜਾਂ ਖੁਦ ਨਮਾਈ ਵਾਸਤੇ, ਜਿੰਨਾ
ਕੀਤੀ ਸਖਾਵਤ, ਉਹਨਾਂ ਬਾਰੇ ਤੇ ਦੋਜ਼ਖ ਦਾ ਪਿਆਰੇ ਨਬੀ ਪਾਕ ਨੇ ਅਜੇ ਸ਼ਹੀਦਾਂ ਬਾਰੇ, ਅਜੇ ਆਲਮ ਬਾਰੇ, ਅਜੇ ਸਖੀ ਬਾਰੇ ਸਖਤ ਵਈਦ ਸੁਣਾਈ ਹੈ ਵੀ ਜਿਹੜੇ ਬੰਦੇ ਜਿਹੜੇ ਨੇ ਉਹਨਾਂ ਨੂੰ ਤੇ ਸਿੱਧਾ ਦੋਜ਼ ਕੇ ਸਟਿਆ ਜਾਏਗਾ, ਜਿਹੜੇ ਖੁਦ ਨਮਾਈ ਵਾਸਤੇ ਆਪਣੀ ਜ਼ਾਤੀ ਤਸ਼ਹੀਰ ਤੇ ਸ਼ੋਭਾ ਵਾਸਤੇ ਵਿਖਾਵਾ ਕਰਨ ਲਈ, ਤੇ ਜਿਹੜੇ ਵਿਖਾਲਾ ਨਹੀਂ ਕਰਦੇ, ਅੱਲਾ ਸੱਚੇ ਸਾਈਂ ਨੂੰ ਰਾਜ਼ੀ ਕਰਦੇ ਨੇ, ਉਹਨਾਂ ਨੂੰ ਦੁਨੀਆ ਦੇ ਵਿੱਚ ਹੀ ਮਿਲਦਾ ਹੈ। ਪਿਆਰਿਓ ਵੇਖੋ ਨਾ, ਬਾਈਵਾ ਸਾਹਿਬ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਇਸ ਤਰ੍ਹਾਂ ਮੈਂ 100 ਰੁਪਈਆ ਦਿੱਤਾ ਤੇ ਅਗਲੇ ਦਿਨ ਹੀ ਇੱਕ ਅਜਿਹਾ ਬਿੱਲ ਇਹਨਾਂ ਦਾ ਜਿਹੜਾ ਇਹਨਾਂ ਨੂੰ ਮਿਲਣਾ ਸੀ ਔਰ ਇਹ ਭੁੱਲ ਵੀ ਗਏ ਸਨ, ਤੇ ਅੱਲਾ ਪਾਕ ਦੇ ਕਰਮ ਨਾਲ ਅਗਲੇ ਦਿਨ ਹੀ ਲਿਫਾਫਾ ਮਿਲਿਆ ਤੇ ਉਹਦੇ 'ਚ 1000 ਰੁਪਈਆ, ਯਾਨੀ 10 ਦਾ ਪੂਰਾ 10 ਗੁਣਾ ਇਹਨਾਂ ਨੂੰ ਮਿਲ ਗਿਆ। ਸਾਹਿਬੋ, ਅਸੀਂ ਹਿਸਾਬ ਨਹੀਂ ਲਾਉਂਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅੱਲਾ ਪਾਕ ਦੀ ਰਾਹ 'ਚ ਜਦੋਂ ਦਿੰਦੇ ਹਾਂ ਤੇ ਕਿਸ ਤਰ੍ਹਾਂ ਸ਼ਹਿਨਸ਼ਾਹ ਸਾਨੂੰ ਫਿਰ ਨਵਾਜ਼ਦਾ ਹੈ, ਸਾਨੂੰ ਸਿਹਤ ਮਿਲਦੀ ਹੈ, ਸਾਨੂੰ ਹਜ਼ਾਰਾਂ ਮੁਸੀਬਤਾਂ ਤੋਂ ਅੱਲਾ ਪਾਕ ਬਚਾ ਲੈਂਦਾ। ਅਸੀਂ ਆਖਦੇ ਨਹੀਂ, ਜਦੋਂ ਕਿਸੇ ਵੱਡੇ ਐਕਸੀਡੈਂਟ ਤੋਂ ਅਸੀਂ ਬਚ ਜਾਂਦੇ ਹਾਂ ਕਾਰ ਚਲਾਉਂਦੇ ਚਲਾਉਂਦੇ, ਤੇ ਅਸੀਂ ਨਾਲ ਹੀ ਆਖਦੇ ਹਾਂ ਲਾ ਯਾਰ ਅੱਜ ਤੇ ਕੋਈ ਹੱਥ ਦਾ ਦਿੱਤਾ ਹੀ ਅੱਗੇ ਆ ਗਿਆ, ਸਾਡੇ ਮੂੰਹੋਂ ਨਿਕਲਦਾ। ਜਾਂ ਅਸੀਂ ਆਖਦੇ ਹਾਂ ਯਾਰ ਕੋ ਮਾਂ ਪਿਓ ਦੀ ਦੁਆ ਹੀ ਲੱਗ ਗਈ ਹੈ। ਸੋ ਪਿਆਰਿਓ, ਇਹ ਜਿਹੜੀਆਂ ਗੱਲਾਂ ਪਿਆਰੇ ਨਬੀ ਪਾਕ ਬਾਈਵਾ ਸਾਹਿਬ ਇੱਕ ਵੱਡੀ ਗੱਲ ਹੋਰ ਕੀਤੀ ਕਿ ਐਨੂਲ ਯਕੀਨ ਤੇ ਹੱਕੁਲ ਯਕੀਨ, ਦਿਲ ਦਾ ਜਿਹੜਾ ਕਲਬੀ ਯਕੀਨ ਹੈ ਨਾ ਸਾਡਾ, ਇੱਕ ਤੇ ਉਹਦੇ 'ਚ ਬੜਾ ਸਾਨੂੰ ਫੁਕਦਾਨ ਹੈ, ਕਮੀ ਹੈ। ਤੁਸੀਂ ਦੇਖੋ ਨਾ, ਸੁਹਾਬਾ ਕਿਰਾਮ ਜਦੋਂ ਜੰਗਾਂ 'ਚ ਜਾਂਦੇ ਹਨ ਜਿਹਾਦ ਕਰਨ ਵਾਸਤੇ, ਤੇ ਉਹਨਾਂ ਨੂੰ ਜੰਨਤ ਵਿੱਚ ਅਪੜਨ ਦਾ ਇੰਨਾ ਯਕੀਨ ਹੁੰਦਾ ਸੀ ਕਿ ਆਪਸ ਦੇ ਵਿੱਚ ਸੁਹਾਬਾ ਨੇ ਇੱਕ ਦੂਜੇ ਨੂੰ ਆਖਣਾ ਕਿ ਲੈ ਜੀ, ਜੇ ਤੁਸੀਂ ਮੇਰੇ ਤੋਂ ਪਹਿਲੇ ਸ਼ਹੀਦ ਹੋ ਗਏ ਤੇ ਤੁਸੀਂ ਫਿਰ ਜਦੋਂ ਨਬੀ ਪਾਕ ਦੀ ਬਾਰਗਾਹ 'ਚ ਮੇਰੇ ਤੋਂ ਪਹਿਲੇ ਅਪੜੋਗੇ ਤੇ ਜਾ ਕੇ ਮੇਰੇ ਲੋ ਸਰਕਾਰ ਨੂੰ ਦਰੂਦ ਪਾਕ ਪੜਨਾ ਤੇ ਸਲਾਮ ਆਖਣਾ, ਤੇ ਆਖਣਾ ਵੀ ਤੁਹਾਡਾ ਦੂਜਾ ਖਾਦਮ, ਉਹ ਵੀ ਗੁਲਾਮ ਤੁਹਾਡਾ ਮਗਰ ਹੀ ਆਉਣ ਡਿਆ। ਵੇਖੋ ਨਾ, ਸ਼ਹੀਦ ਹੋਣ ਤੋਂ ਪਹਿਲੇ ਉਹਨਾਂ ਨੂੰ ਇੰਨਾ ਯਕੀਨ ਹੁੰਦਾ ਸੀ ਕਿ ਯਾਰ ਸ਼ਹੀਦ ਹੁੰਦਿਆਂ ਹੀ ਮੈਂ ਜਾਣਾ ਜੋ ਸਿੱਧਾ ਬਾਰਗਾਹ ਨਬਵੀ ਦੇ ਵਿੱਚ ਮੈਂ ਆਪੜਨਾ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਤੇ ਉਹਨਾਂ ਇੱਕ ਦੂਜੇ ਨਾਲ ਵਾਅਦੇ ਲੈ ਲੈਣੇ ਕਿ ਜੇ ਤੁਸੀਂ ਪਹਿਲੇ ਸ਼ਹੀਦ ਹੋ ਗਏ ਤੇ ਤੁਸੀਂ ਮੇਰਾ ਸਲਾਮ ਆਖਣਾ, ਤੇ ਆਖਣਾ ਜੀ ਹਜ਼ੂਰ ਤੁਹਾਡਾ ਦੂਜਾ ਗੁਲਾਮ ਵੀ ਮਗਰ ਹੀ ਆ ਰਿਹਾ, ਮੇਰਾ ਸੁਨੇਹਾ ਪੇਸ਼ ਕਰਨਾ, ਤੇ ਮੈਂ ਵੀ ਆ ਰਿਹਾ ਮਗਰ ਹੀ। ਦੇਖੋ ਕਿ ਸਾਨੂੰ ਇਹ ਹੁਣ ਹੈ ਯਕੀਨ ਕਿ ਸ਼ਹੀਦ ਦੀ ਜਿਹੜੀ ਇਹ ਜੰਨਤ ਸਾਨੂੰ ਮਿਲਦੀ ਹੈ। ਸਾਡੇ ਪਿਆਰੇ ਨਬੀ ਪਾਕ ਨੇ ਤੇ ਆਖਿਆ ਕਿ ਕਤਰਾ ਖੂਨ ਦਾ ਬਾਅਦ ਵਿੱਚ ਜ਼ਮੀਨ ਤੇ ਡਿੱਗਦਾ, ਪਹਿਲੇ ਸ਼ਹੀਦ ਜੰਨਤ ਵਿੱਚ ਜਾਂਦਾ। ਅਜਿਹਾ ਯਕੀਨ ਹੁਣ ਵੀ ਅਸੀਂ ਅਗਰ ਆਪਣੇ ਦਿਲ ਦੇ ਵਿੱਚ ਰਾਸਖ ਕਰ ਲਈਏ, ਪੱਕਾ ਪੁਖਤਾ ਕਰ ਲਈਏ, ਤੇ ਪਿਆਰਿਓ ਗੱਲ ਹਕੀਕਤ ਇਹ ਹੈ ਵੀ 10 ਦੁਨੀਆ ਤੇ 70 ਆਖਰ। ਇੱਥੇ ਦੇ ਕੇ ਰੱਬ ਦੀ ਰਾਹ 'ਚ ਵੇਖੋ, ਰੱਬ ਕਦੀ ਕਿਸੇ ਦਾ ਕਰਜ਼ਾ ਆਪਣੇ ਸਿਰ ਨਹੀਂ ਰਹਿਣ ਦਿੰਦਾ, ਉਸੇ ਵੇਲੇ ਪਰਤਾਂਦਾ। ਬਾਈਵਾ ਸਾਹਿਬ ਪਿੰਡ ਡੋਗਰਾ ਤੇ ਵਕਾਰ ਡੋਗਰ ਸਾਹਿਬ, ਸ਼ਕਰਗੜ੍ਹ ਤਹਿਸੀਲ ਹੈ, ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ। ਉਹਨਾਂ ਸਰ ਅਖਾਨ ਬੜਾ ਕੰਮ ਦਾ ਇੱਕ ਭਜਵਾਇਆ ਹੈ ਵੀ ਬੰਦਾ ਅੰਤਰ, ਕੋਈ ਹੀਰਾ ਤੇ ਕੋਈ ਕੰਕਰ। ਹਾਂਜੀ, ਇਹਦੇ ਚ ਨਾ ਇਸ ਅਖਾਨ 'ਚ ਦੱਸਿਆ ਗਿਆ ਕਿ ਜਿਹੜੇ ਸਾਰੇ ਬੰਦੇ ਨੇ ਨਾ ਉਹ ਇੱਕੋ ਜਿਹੇ ਨਹੀਂ ਹੁੰਦੇ। ਵਾਹ, ਉਹਨਾਂ ਦਾ ਸੁਭਾਅ ਜਿਹੜਾ ਨਾ ਉਹ ਵੱਖ-ਵੱਖ ਹੁੰਦਾ। ਉਹਨਾਂ ਦਾ ਸੁਭਾਅ, ਉਹਨਾਂ ਦੀ ਵਰਤੋਂ, ਹਾਂਜੀ, ਉਹਨਾਂ ਦਾ ਇੱਕ ਦੂਜੇ ਨਾਲ ਵਰਤਾਰਾ, ਬੋਲ ਬੁਲਾਰਾ ਜੀ ਵੱਖਰਾ ਵੱਖਰਾ ਹੁੰਦਾ ਹੈ। ਜੀ, ਸਾਰਿਆਂ ਨੂੰ ਇੱਕੋ ਜਿਹਾ ਨਹੀਂ ਸਮਝ ਲੈਣਾ ਚਾਹੀਦਾ। ਵਾਹ ਵਾਹ, ਮਤਲਬ ਇਹ ਬੰਦਾ ਆਪ ਭੋਲਾ ਹੈ, ਤੂੰ ਸਮਝ ਲੈ ਮੇਰੇ ਵਰਗਾ ਹੀ ਭੋਲਾ ਹੈ, ਹਾਂਜੀ, ਤੇ ਉਹਦੇ ਕੋਲ ਦਾ ਖਾ ਜਾਏ, ਹਾਂਜੀ। ਤੇ ਇਸ ਵਾਸਤੇ ਇਸ ਅਖਾਨ 'ਚ ਮੱਤ ਦਿੱਤੀ ਗਈ ਹੈ ਕਿ ਹਰ ਬੰਦੇ ਦਾ ਸੁਭਾਅ ਵੱਖਰਾ ਹੁੰਦਾ ਹੈ, ਵਾਹ, ਹਾਂਜੀ, ਉਹਦਾ ਵਰਤਾਰਾ ਵੀ ਵੱਖਰਾ ਹੁੰਦਾ ਹੈ, ਹਾਂਜੀ। ਇਹ ਕਿਤੇ ਕੋਈ ਕਈ ਬੰਦੇ ਤੇ ਹੀਰਿਆਂ ਵਰਗੇ ਹੁੰਦੇ ਨੇ, ਹਾਂਜੀ, ਵੱਡ ਮੁੱਲੇ ਹੁੰਦੇ ਨੇ, ਹੀਰਿਆਂ ਵਰਗੇ ਵੱਡ ਮੁੱਲੇ ਹੁੰਦੇ ਨੇ, ਵਾਹ ਵਾਹ, ਤੇ ਕਈ ਜਿਹੜੇ ਨੇ ਉਹ ਕੰਕਰ ਜਾਂ ਖੰਜਰ ਵਰਗੇ ਬੇਮੁੱਲੇ ਹੁੰਦੇ ਨੇ। ਇਸ ਵਾਸਤੇ ਤੁਸੀਂ ਮਤਲਬ ਇਹ ਕਿ ਜਦੋਂ ਵੀ ਕਿਸੇ ਨਾਲ ਵਰਤਨ ਕਰੋ, ਉਹਨੂੰ ਕੋਸ਼ਿਸ਼ ਕਰੋ ਵੀ ਪਹਿਲਾਂ ਕੋਈ ਦੇਣ ਲੈਣ ਤੋਂ, ਖਾਸ ਕਰਕੇ ਵਰਤੋਂ ਵਿਆਜ ਤੋਂ ਪਹਿਲਾਂ, ਕਿ ਉਹਦੇ ਸੁਭਾਅ ਨੂੰ, ਉਹਦੀਆਂ ਆਦਤਾਂ ਨੂੰ, ਉਹਦੇ ਵਰਤਾਰੇ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ, ਹਾਂਜੀ। ਤੇ ਜਦੋਂ ਉਹਦੇ ਸੁਭਾਅ ਦੇ ਬਾਰੇ 'ਚ ਤੁਹਾਨੂੰ ਪੂਰਾ ਗਿਆਨ ਹੋ ਜਾਏਗਾ ਤੇ ਉਹਦੇ ਨਾਲ ਫੇਰ ਦੇਣ ਲੈਣ ਫੇਰ ਕਰਿਓ, ਹਾਂਜੀ। ਤੇ ਜੇ ਤੁਸੀਂ ਉਹਨੂੰ ਇਹ ਸਮਝ ਲਿਆ ਵੀ ਜਿਵੇਂ ਆਮ ਭੋਲੇ ਬੰਦੇ ਵੀ ਇਹ ਰੱਬ ਦਾ ਬੰਦਾ ਹੈ,
ਤੇ ਉਹਦੀਆਂ ਗੱਲਾਂ 'ਚ ਆ ਕੇ ਤੇ ਤੁਸੀਂ ਕੋਈ ਉਹਦੇ ਕੋਲ ਨੁਕਸਾਨ ਵੀ ਕਰਾ ਸਕਦੇ ਹੋ। ਹਾਂਜੀ, ਔਰ ਉਹ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਉਹਨੂੰ ਉਹਦੇ ਸੁਭਾਅ ਨੂੰ, ਉਹਦੇ ਬੋਲ ਵਰਤਾਰੇ ਨੂੰ ਥੋੜਾ ਸਮਝ ਲਵੋ। ਲੋ ਜੀ ਸਾਹਿਬੋ, ਸਾਡੇ ਭਾਈ ਜਿਹੜੇ ਨੇ ਵਕਾਰ ਡੋਗਰ, ਉਹਨਾਂ ਬੜਾ ਹੀ ਪਿਆਰਾ ਔਰ ਬੜਾ ਅਕਲ ਮੱਤ ਵਾਲਾ ਅਖਾਣ ਭਜਵਾਇਆ ਹੈ ਵੀ ਬੰਦਾ ਬੰਦਾ ਅੰਤਰ, ਕੋਈ ਹੀਰਾ ਤੇ ਕੋਈ ਕੰਕਰ। ਯਾਨੀ ਇਹਦਾ ਤਰਜਮਾ ਹੈ ਇਹ ਬਾਜਵਾ ਸਾਹਿਬ ਜਿਵੇਂ ਸਾਨੂੰ ਸਮਝਾਇਆ ਵੀ ਹਰ ਬੰਦਾ ਜਿਹੜਾ ਨਾ ਉਹਦੇ ਵਿੱਚ ਵੱਖਰੀਆਂ ਸਿਫਤਾਂ ਹੁੰਦੀਆਂ ਨੇ, ਉਹਦੀਆਂ ਆਦਾਤ ਮੁਖਤਲਿਫ ਹੁੰਦੀਆਂ ਨੇ, ਉਹਦਾ ਵਰਤਾਰਾ, ਉਹਦਾ ਸਲੂਕ, ਉਹਦਾ ਸੁਭਾਅ ਵੱਖੋ ਵੱਖਰਾ ਹੁੰਦਾ ਹੈ। ਇਸ ਵਾਸਤੇ ਜਿਸ ਬੰਦੇ ਦੇ ਨਾਲ ਵੀ ਤੁਹਾਡਾ ਵਾਹ ਪੈ ਰਿਹਾ, ਪਹਿਲੇ ਥੋੜਾ ਜਿਹਾ ਉਹਦੇ ਬਾਰੇ ਤੁਸੀਂ ਗਿਆਨ ਕਰ ਲਓ, ਉਹਦਾ ਮੁਤਾਲਿਆ ਕਰ ਲਵੋ, ਉਹਦੇ ਨਾਲ ਕੁਝ ਮਿਲਣ ਵਰਤਨ ਰੱਖੋ ਕੁਝ ਅਰਸਾ। ਉਹਦੀ ਸ਼ੋਹਰਤ ਤੋਂ ਤੁਸੀਂ ਜਿਸ ਵੇਲੇ ਅਗਾਹ ਹੋ ਜਾਓਗੇ, ਉਹਦੇ ਮਿਲਣ ਵਰਤਨ ਤੋਂ ਅਗਾਹ ਹੋ ਜਾਓਗੇ, ਉਹਦੀਆਂ ਆਦਤਾਂ ਖਸਲਤਾਂ ਬਾਰੇ ਤੁਹਾਨੂੰ ਕੁਝ ਪਤਾ ਲੱਗ ਜਾਏਗਾ, ਤਾਂ ਫਿਰ ਉਹਦਾ ਵਸਾ ਖਾਇਆ ਜੇ, ਫਿਰ ਉਹਦੇ ਨਾਲ ਕੰਮ ਕਾਰੋਬਾਰ ਵਣਜ ਵੀ ਕਰ ਲਿਆ ਜੇ, ਫਿਰ ਉਹਦੇ ਤੇ ਤੁਸੀਂ ਡਿਪੈਂਡ ਕਰ ਸਕਦੇ ਹੋ, ਉਹਦੇ ਤੇ ਇਤਮਾਦ ਕਰ ਸਕਦੇ ਹੋ। ਅਦਰਵਾਈਜ਼ ਬਾਜ਼ ਦਫਾ ਆਖਦੇ ਨੇ ਵੀ ਹਰ ਚਮਕਦੀ ਹੋਈ ਸ਼ੈ ਸੋਨਾ ਨਹੀਂ ਹੁੰਦੀ। ਬਾਜ਼ ਦਫਾ ਬੜੇ ਖੂਬਸੂਰਤ ਲਿਬਾਦੇ ਦੇ ਵਿੱਚ ਬੜੀ ਸੋਹਣੀ ਸ਼ਕਲ ਵਾਲੇ ਬੰਦੇ ਜਿਹੜੇ ਨੇ, ਉਹਨਾਂ ਨਾਲ ਜਦੋਂ ਵਾਹ ਪੈ ਜਾਂਦਾ ਤੇ ਬਾਅਦ ਚ ਫਿਰ ਸਾਨੂੰ ਆਖਣਾ ਪੈਂਦਾ ਲੈ ਵੀ ਸ਼ਕਲ ਮੋਮਨਾ ਤੇ ਕਰਤੂਤ ਕਾਫਰ। ਤੇ ਇਸ ਮੌਕੇ ਤੇ ਪੁੱਜਣ ਤੋਂ ਪਹਿਲੇ ਪਹਿਲੇ ਹੀ ਬੰਦਾ ਉਹਦਾ ਸਾਰਾ ਹਿਸਾਬ ਕਿਤਾਬ ਲਾ ਕੇ ਤੇ ਫੇਰ ਹੀ ਉਹਦੇ ਨਾਲ ਕੋਈ ਕੰਮ ਕਰੇ, ਕੋਈ ਵਣਜ ਵਪਾਰ ਕਰੇ, ਕੋਈ ਰਿਸ਼ਤੇਦਾਰੀ ਕਰੇ। ਇਹੋ ਹੀ ਮਤ ਸਾਨੂੰ ਇਸ ਅਖਾਣ 'ਚ ਦਿੱਤੀ ਗਈ ਏ ਭਈ ਬੰਦਾ ਬੰਦਾ ਅੰਤਰ, ਕੋਈ ਹੀਰਾ ਤੇ ਕੋਈ ਕੰਕਰ। ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਬੰਦੇ ਬੰਦੇ ਦੇ ਵਿੱਚ ਅੰਤਰ ਦਾ ਮਤਲਬ ਫਰਕ ਹੁੰਦਾ ਹੈ। ਕੋਈ ਤੇ ਹੀਰਿਆਂ ਵਰਗਾ ਵੱਡ ਮੁੱਲਾ ਹੁੰਦਾ ਹੈ, ਬੇਸ਼ਕੀਮਤ ਹੁੰਦਾ ਹੈ, ਉਹਦਾ ਜੋੜ ਹੀ ਕੋਈ ਨਹੀਂ ਹੁੰਦਾ, ਉਹਦਾ ਇਖਲਾਕ ਬੜਾ ਆਲੀ ਹੁੰਦਾ, ਉਹਦਾ ਵਰਤਾਰਾ ਬੜਾ ਖੂਬਸੂਰਤ ਹੁੰਦਾ, ਤੇ ਕੋਈ ਪੱਥਰ ਵਰਗਾ ਸਖਤ ਮਿਜ਼ਾਜ ਤੇ ਉਹਦੇ ਨਾਲ ਗੱਲਬਾਤ ਦਾ ਕੋਈ ਸਵਾਦ ਨਹੀਂ ਆਉਂਦਾ। ਬਾਜਵਾ ਸਾਹਿਬ ਮਰੀਦਕਿਆਂ ਤੋਂ ਇੱਕ ਸਾਡੇ ਭਾਈ ਨੇ ਜਨਾਬ ਇਕਬਾਲ ਚੱਠਾ ਸਾਹਿਬ, ਜੀ ਜੀ ਜੀ, ਬੜੇ ਪਰਮਾਨੈਂਟ ਸਾਡੇ ਵਿਊਅਰ ਨੇ, ਉਹਨਾਂ ਅਖਾਣ ਭੇਜਿਆ ਵੀ ਆਪੋ ਆਪਣੀ ਭਈ ਤੇ ਕੌਣ ਕਿਸੇ ਦੇ ਲਈ। ਹਾਂਜੀ, ਇਹ ਚੱਠਿਆਂ ਦੇ ਪਿੰਡ ਨੇ, ਮਰੀਦਕਿਆਂ ਦੇ ਕੋਲ 3-4 ਪਰਲੇ ਪਾਸੇ ਰਾਵੀ ਰਿਆਨ ਦੇ ਸਾਹਮਣੇ। ਅੱਛਾ ਜੀ। ਹਾਂਜੀ ਹਾਂਜੀ, ਇਹ ਜਦੋਂ ਨਾ ਉਧਰ ਕਲਰ ਹੋ ਗਈ ਸੀ ਨਾ ਇਹਨਾਂ ਦੀ ਜੂ ਜੀ, ਤੇ ਇੱਧਰ ਇਹਨਾਂ ਨੂੰ ਜ਼ਮੀਨਾਂ ਇੱਥੇ ਗਵਰਨਮੈਂਟ ਨੇ ਕੋ ਅਲਾਟ ਕੀਤੀਆਂ ਨੇ। ਠੀਕ ਤੇ ਆਪੋ ਆਪਣੀ ਪਈ ਤੇ ਕੌਣ ਕਿਸੇ ਦੇ ਲਈ। ਇਹ ਸਾਡੇ ਅੱਜ ਕੱਲ ਦੇ ਜੋਕੇ ਸਮੇਂ ਬਾਰੇ ਦੱਸਿਆ ਗਿਆ ਕਿ ਇਸ ਅਖਾਣ 'ਚ ਜਦੋਂ ਮਤਲਬ ਹੈ ਕਿ ਆਪ ਨੂੰ ਆਪਣੀ ਪੈ ਜਾਏ, ਕਿ ਹਰ ਬੰਦੇ ਨੂੰ ਇਹ ਯਕੀਨ ਹੋ ਜਾਏ ਕਿ ਮੇਰਾ ਸਰਕਾਰ ਨੇ ਕੋਈ ਦਫਾ ਨਹੀਂ ਕਰਨਾ, ਮੇਰੇ ਘਰ ਨੂੰ ਕੋਈ ਲੁੱਟਣ ਆ ਜਾਏ ਤੇ ਮੈਂ ਆਪਣੀਆਂ ਬਾਹਾਂ ਦੇ ਜ਼ੋਰ ਤੇ ਹੀ ਉਹਦੇ ਕੋਲ ਬਚਣਾ ਹੈ। ਹਾਂਜੀ, ਸਿਰ ਦੇ ਉੱਤੇ ਮੇਰੀ ਰਾਖੀ ਲਈ ਕੋਈ ਸਰਕਾਰ ਨਹੀਂ। ਹਾਂਜੀ, ਔਰ ਫਿਰ ਇਹ ਜਿਹੜਾ ਵਿਹਾਰ ਹੈ ਨਾ, ਫਿਰ ਇਹ ਵਿਹਾਰ ਜਿਹੜਾ ਉੱਭਰਦਾ ਔਰ ਇਸ ਵਿਹਾਰ ਦੇ ਅੰਦਰ ਫਿਰ ਕੀ ਹੁੰਦੀ ਹੈ ਕਿ ਮਤਲਬ ਇਹ ਵੇਖੋ ਨਾ, ਚੰਗੀ ਸਰਕਾਰ ਹੋਵੇ, ਸਹਿਜ ਵਾਸੜਾ ਹੋਵੇ, ਭਲੇ ਮਨਸ ਲੋਕ ਹੋਣ, ਕਾਨੂੰਨ ਦੀ ਹਕੂਮਤ ਹੋਵੇ, ਅਦਾਲਤਾਂ 'ਚੋਂ ਇਨਸਾਫ ਮਿਲਦਾ ਹੋਏ, ਹਰ ਬੰਦੇ ਨੂੰ ਇਹ ਇੱਕ ਵਸਾਹ ਹੁੰਦਾ ਕਿ ਮੇਰੇ ਨਾਲ ਕੋਈ ਅਨਿਆਂ ਹੋਏਗਾ, ਕੋਈ ਨਾਇਨਸਾਫੀ ਹੋਏਗੀ ਤੇ ਮੇਰੀ ਸਰਕਾਰੇ ਦਰਬਾਰੇ ਗੱਲ ਸੁਣੀ ਜਾਏਗੀ। ਮੁਜਰਮ ਨੂੰ ਮਤਲਬ ਇਹ ਵੇ, ਮੁਜਰਮ ਨੂੰ ਮਤਲਬ ਇਹ ਸਜ਼ਾ ਮਿਲੇਗੀ। ਤੇ ਜਿਹੜੇ ਮੁਲਕ 'ਚ ਕਾਨੂੰਨ ਇਹ ਹੋਵੇ ਵੀ ਸ਼ੱਕ ਦਾ ਫਾਇਦਾ ਮੁਜਰਮ ਨੂੰ ਦਿਓ, ਤੇ ਇਹ ਵੀ ਕਾਨੂੰਨ ਹੋਵੇ ਕਿ ਜਿਹੜੇ ਬੰਦੇ ਦਾ ਕਬਜ਼ਾ ਹੈ ਉਹਨੂੰ 10 ਵਿੱਚੋਂ 9 ਹਿੱਸੇ ਅਦਾਲਤ ਫੇਵਰ ਕਰੇਗੀ। ਤੇ ਅਦਾਲਤ ਆਪ ਲੁੱਟਮਾਰ ਕਰਾਉਣ ਦੇ ਰਾਹ ਦੱਸੇ ਨੇ, ਕਾਨੂੰਨ ਬਣਾਏ ਨੇ ਇਹਨਾਂ ਨੇ। ਬਿਲਕੁਲ ਹਾਂਜੀ, ਉੱਥੇ ਫਿਰ ਜਨਾਬ ਇਹ ਹਾਲ ਹੁੰਦਾ ਹੈ। ਹਾਂਜੀ, ਕਿ ਵੇਖੋ ਨਾ, ਕਬਜ਼ਾ ਤੁਸੀਂ ਵੇਖੋ ਸਹੀ, ਹੁਣ ਆ ਮੇਰਾ ਗਰੀਬ ਖਾਨਾ ਜੀ, ਔਰ ਇਹ ਜਿਹੜੀ ਪਿੰਡਾਂ ਦੀ ਵਸੋਂ ਏ, ਇਹਦੇ ਵਿੱਚ ਅਸੀਂ ਜਿਹੜੇ ਰਹਿ ਰਹੇ ਆ, ਇਹ ਸ਼ਾਮਲਾਤ ਦੇ ਨੂੰ ਆਉਂਦੇ ਨੇ ਜੀ। ਇਹਦੇ ਤੇ ਅਗਰ ਕੋਈ ਸਾਡੇ ਜੀਆਂ ਨੂੰ ਘਰੋਂ ਕੱਢ ਦਿੰਦਾ ਬੰਦੂਕ ਦੇ ਜ਼ੋਰ ਤੇ ਜੀ, ਹਾਂਜੀ, ਤੇ ਸਰਕਾਰ ਅੱਗੇ ਆਂਦੀ ਏ ਵੀ ਜਿਹਦਾ ਕਬਜ਼ਾ 10 ਵਿੱਚੋਂ 9 ਹਿੱਸੇ ਫੇਵਰ ਉਹਨੂੰ ਦਿਓ। ਅਸਤਗਫੁਰੁल्लाह ਜੀ, ਅਸਤਗਫੁਰੁल्लाह ਜੀ, ਤੁਹਾਡਾ ਕਾਨੂੰਨ ਹੀ ਹਾਈ ਕੋਰਟ ਦਾ। ਮੈਂ ਕਹਿੰਦਾ ਕਿੰਨੀ ਜ਼ਿਆਦਤੀ ਹੈ, ਇੱਥੇ ਫਿਰ ਫਲਾਹ ਕਿਵੇਂ ਹੋ ਸਕੇਗੀ। ਹਾਂਜੀ, ਇੱਥੇ ਚੋਰਾਂ ਨੂੰ ਕੋਈ ਚੋਰ ਆਂਦਾ ਹੀ ਨਹੀਂ, ਤੇ ਸਾਧਾਂ ਨੂੰ ਜਨਾਬ ਜਿਹਨੇ ਉਹ ਕਟੀਜ ਦੇ ਤੁਹਾਨੂੰ ਨਜ਼ਰ ਆਉਣਗੇ। ਹਾਂਜੀ,
ਭਲੇ ਮਾਨਸ ਮਾਰਾਂ ਖਾਂਦੇ। ਮਤਲਬ ਉਹ ਜੇ ਵਾਰਿਸ ਸ਼ਾਹ ਨੇ ਲਿਖਿਆ, ਆਪਾਂ ਬੁੱਲੇ ਸ਼ਾਹ ਕਿਹਾ ਸੀ ਉਲਟੇ ਹੋਰ ਜ਼ਮਾਨੇ ਆਏ, ਕਾਂ ਲੱਗਣ ਨੂੰ ਮਾਰਨ ਲੱਗੇ, ਚਿੜੀਆਂ ਜੁਰੇ ਖਾਏ ਜੀ। ਉਹ ਜਿਹੜਾ ਨਾ ਜੀ, ਜਦੋਂ ਇਸ ਕਿਸਮ ਦੀ ਵਸੋਂ ਹੋ ਜੇ ਤੇ ਫਿਰ ਤੁਸੀਂ ਕਿਸੇ ਨੂੰ ਇਹ ਨਹੀਂ ਸਮਝ ਸਕਦੇ ਕਿ ਆ ਮੇਰੀ ਮਦਦ ਕਰੇਗਾ। ਆਏ ਹਾਏ। ਹਾਂਜੀ, ਕੌਣ ਕਿਸੇ ਦੇ ਲਈ ਕਿ ਤੇ ਫਿਰ ਆਪੋ ਆਪਣੀ ਪਈ। ਫਿਰ ਆਪੋ ਆਪਣੀ ਪਈ ਤੇ ਫਿਰ ਕਿਸੇ ਦੀ ਕਾਹਦੀ ਇਮਦਾਦ ਕਰਨੀ। ਆਏ ਹਾਏ। ਹਾਂਜੀ, ਇਹ ਸਖਾਨ ਵਿੱਚ ਸਾਡੇ ਮੁਲਕ ਦੀ ਜਿਹੜੀ ਸੂਰਤ ਹਾਲ ਹੈ, ਹਾਂਜੀ, ਜਿਹੜੀ ਡਰਾਉਣੀ ਤਸਵੀਰ ਹੈ ਆਉਣ ਵਾਲੇ ਵੇਲੇ ਦੀ, ਉਹ ਪੇਸ਼ ਕੀਤੀ ਗਈ ਹੈ। ਲਓ ਜੀ ਪਿਆਰਿਓ, ਇਕਬਾਲ ਚੱਠਾ ਸਾਹਿਬ ਨੇ ਅਖਾਣ ਭਿਜਵਾਇਆ ਸੀ ਭਈ ਅੱਜ ਆਪੋ ਆਪਣੀ ਪਈ ਤੇ ਕੌਣ ਕਿਸੇ ਦੇ ਲਈ। ਬਜ਼ਾਹਰ ਤੇ ਵੇਖੋ ਨਾ, ਇਸ ਅਖਾਣ ਦੇ ਵਿੱਚ ਇਹਦਾ ਤਰਜਮਾ ਤੇ ਇਹ ਹੀ ਜਾਪਦਾ ਵੀ ਸਾਡੇ ਮੌਜੂਦਾ ਮਾਹੌਲ, ਜਿਸ ਮਾਹੌਲ ਦੇ ਵਿੱਚ ਅਸੀਂ ਜ਼ਿੰਦਾ ਵਾਂ, ਜਿਸ ਓਪਰੈਸਡ ਸੁਸਾਇਟੀ ਦੇ ਵਿੱਚ, ਮੁਤਸ਼ੱਦਦ ਮੁਆਸ਼ਰੇ ਦੇ ਵਿੱਚ ਅਸੀਂ ਅਹਿਲੇ ਵਤਨ ਪਾਕਿਸਤਾਨੀ ਲੋਕ ਜ਼ਿੰਦਾ ਵਾਂ, ਵੇਖਿਆ ਜਾਏ ਤੇ ਇਸ ਅਖਾਣ ਦੇ ਵਿੱਚ ਉਹਦੀ ਤਸਵੀਰ ਉਲੀਕੀ ਗਈ ਹੈ ਵੀ ਆਪੋ ਆਪਣੀ ਪਈ ਹੈ ਤੇ ਕੌਣ ਕਿਸੇ ਦੇ ਲਈ, ਕੋਈ ਕਿਸੇ ਦੀ ਮਦਦ ਨਹੀਂ ਕਰਦਾ। ਸਾਹਿਬੋ, ਪਿਆਰੇ ਨਬੀ ਪਾਕ ਦਾ ਤੇ ਫਰਮਾਨ ਇਹ ਸੀ ਭਈ ਜਿੰਨੀ ਦੇਰ ਤੱਕ ਤੁਸੀਂ 40 ਘਰ ਸੱਜੇ, 40 ਘਰ ਖੱਬੇ, 40 ਘਰ ਸਾਹਮਣੇ, ਇਸ ਤਰ੍ਹਾਂ 40 ਘਰ ਆਪਣੇ ਅਕਬੀ ਜਾਨਬ, ਪਿੱਛੇ ਪਿਛਵਾੜੇ, ਅਗਰ ਵੀ ਕੋਈ ਬੰਦਾ ਤੁਹਾਡਾ ਹਮਸਾਇਆ ਸਾਹਿਬੋ, ਕੰਧ ਨਾਲ ਕੰਧ ਜਿਹਦੀ ਸਾਂਝੀ ਹੁੰਦੀ ਹੈ, ਉੱਥੋਂ ਤੱਕ ਨਹੀਂ। ਸਾਡੇ ਸਾਹਿਬ ਨੇ ਸੱਚੇ ਸਾਈਂ, ਸਾਡੇ ਪਿਆਰੇ ਨਬੀ ਪਾਕ ਆਖਿਆ ਵੀ 40 ਘਰ ਤੁਹਾਡੀ ਜ਼ਿੰਮੇਦਾਰੀ ਹੈ, ਭੁੱਖਾ ਕੋਈ ਨਾ ਰਾਤ ਸੌਵੇਂ। ਚਲੋ ਇਹ ਤੇ ਅਸੀਂ ਦੂਰ ਦੀ ਗੱਲ ਹੈ, 40 ਘਰ, ਅਸੀਂ ਤੇ 5 ਘਰ ਨਹੀਂ ਕਦੀ ਫਿਰ ਕੇ ਪੁੱਛਿਆ ਵੀ ਕਿਸੇ ਮਸਕੀਨ ਨੂੰ ਰੋਟੀ ਤੇ ਨਹੀਂ ਅੱਜ ਚਾਹੀਦੀ। ਏਡੀ ਗਫਲਤ ਸ਼ੁਆਰੀ ਅਸੀਂ ਇਖਤਿਆਰ ਕੀਤੀ ਹੈ। ਇੱਕ ਗੱਲ ਇਹ ਤਾਂ ਸਾਡੇ ਜ਼ਾਤੀ ਵਰਤਾਰੇ ਹੋਏ, ਹੋ ਸਕਦਾ ਸਾਡੀਆਂ ਕੁਝ ਮਜਬੂਰੀਆਂ ਹੋਣ, ਅਸੀਂ ਆਪ ਹੀ ਭੁੱਖੇ ਹਾਂ ਤੇ ਅਸੀਂ ਗੁਆਂਢੀ ਨੂੰ ਕੀ ਪੁੱਛੀਏ, ਸਾਡੀ ਆਪਣੀ ਬਿਜਲੀ ਦੇ ਬਿੱਲ ਪੂਰੇ ਨਹੀਂ ਪਏ ਹੁੰਦੇ, ਸਾਡੀ ਆਪਣੀ ਬਾਲਾਂ ਦੀ ਫੀਸ ਨਹੀਂ ਦਿੱਤੀ ਜਾਂਦੀ ਪਈ, ਤੇ ਅਸੀਂ ਹੋ ਸਕਦਾ ਇਸ ਬਹਾਨੇ ਤੋਂ, ਹਾਲਾਂਕਿ ਜਿੰਨਾ ਮਰਜ਼ੀ ਕੋਈ ਗਰੀਬ ਹੋਵੇ, ਸਾਡੇ ਪਿਆਰੇ ਨਬੀ ਪਾਕ ਤੇ 7 ਦਿਨ ਭੁੱਖੇ ਰਹੇ ਨੇ, ਲੇਕਿਨ ਕੁਛ ਆਇਆ ਤੇ ਨਾਲ ਸੱਜਣਾ ਨੂੰ ਜ਼ਰੂਰ ਰਲਾਇਆ, ਸੁਹਾਬਾ ਨੂੰ ਪੁੱਛਿਆ, ਮਾੜਿਆਂ ਨੂੰ ਜ਼ਰੂਰ ਵਿੱਚੋਂ ਹਿੱਸਾ ਦਿੱਤਾ ਹੈ। ਜਿਹੜੀ ਗੱਲ ਵੱਲ ਬਾਜਵਾ ਸਾਹਿਬ ਗੌਰ ਕਰਾਇਆ, ਉਹ ਤੇ ਫਿਰ ਸਭ ਤੋਂ ਵੱਡੀ ਗੱਲ ਹੈ ਨਾ, ਇਹ ਸਾਰੀ ਜਿਹੜੀ ਸਾਡੀ ਸੁਸਾਇਟੀ ਅਬਤਰ ਹੋਈ ਪਈ ਹੈ, ਹੇਠਲੀ ਉੱਤੇ ਆਈ ਪਈ ਹੈ, ਇਹਦੀ ਇੱਕ ਸਭ ਤੋਂ ਵੱਡੀ ਵਜ੍ਹਾ ਸਾਡੇ ਮੁਲਕ ਦੇ ਵਿੱਚ ਪਾਈ ਜਾਣ ਵਾਲੀ ਲਾ ਕਾਨੂੰਨੀਅਤ ਔਰ ਇਨਸਾਫ ਦੀ ਅਦਮ ਫਰਾਹਮੀ। ਜਿਸ ਧਰਤੀ ਦੇ ਉੱਤੇ ਇਨਸਾਫ ਨਹੀਂ ਨਾ ਮਿਲਦਾ, ਜ਼ੁਲਮ ਦੀ ਹੁਕਮਰਾਨੀ ਹੈ, ਉਹ ਕਦੀ ਕਾਇਮ ਨਹੀਂ ਰਹਿ ਸਕਦੀ। ਇਹ ਵੀ ਅਕਵਾਲੇ ਜ਼ਰੀ ਨੇ ਸਾਡੇ ਬਜ਼ੁਰਗਾਂ ਦੇ। ਤੇ ਸਾਹਿਬੋ, ਏਡਾ ਰੱਬ ਸਾਡੇ ਤੇ ਮਿਹਰਬਾਨ ਹੈ ਕਿ ਨਾ ਇੱਥੇ ਕੋਈ ਕਾਨੂੰਨ ਹੈ ਸਾਡੇ ਮੁਲਕ ਦੇ ਵਿੱਚ। ਵੇਖੋ ਨਾ, ਡਾਢੇ ਦਾ 2700 ਔਰ ਕਵਾਨੀਨ ਕਿਸ ਤਰ੍ਹਾਂ ਦੇ ਬਣੇ ਨੇ ਕਿ ਕਿੰਨੀ ਵੱਡੀ ਗੱਲ। ਅੱਗੇ ਵੀ ਇੱਕ ਵਾਰੀ ਬਾਜਵਾ ਸਾਹਿਬ ਪੁਆਇੰਟ ਆਊਟ ਕੀਤੀ ਸੀ, ਇੱਕ ਬੰਦਾ ਕੈਨੇਡਾ ਵਸਦਾ ਪਿਆ, ਉਹਦਾ ਪਾਕਿਸਤਾਨ ਦੇ ਵਿੱਚ ਪਲਾਟ ਹੈ, ਉਹਦੇ ਤੇ ਕੋਈ ਜ਼ਾਲਮ ਬੰਦਾ ਨਾਜਾਇਜ਼ ਕਬਜ਼ਾ ਕਰ ਲੈਂਦਾ। ਪਿਆਰਿਓ, ਸਾਡੇ ਕਾਨੂੰਨ ਦੇ ਵਿੱਚ 10 ਚੋਂ 9% ਫੇਵਰ ਉਹਨੂੰ ਦਿੱਤੀ ਜਾਂਦੀ ਹੈ ਜਿਹੜਾ ਨਾਜਾਇਜ਼ ਕਾਬਜ਼ ਹੈ। ਉਂਝ ਸਾਡਾ ਸਾਰਾ ਮੁਲਕ ਰੈਮਿਟੈਂਸ ਤੇ ਚੱਲ ਰਿਹਾ, ਜ਼ਰੇ ਮੁਬਾਦਲਾ ਤੇ ਚੱਲ ਰਿਹਾ। ਜਿਹੜੇ ਬਾਹਰੋਂ ਲੋਕੀ ਪ੍ਰਦੇਸਾਂ 'ਚ ਧੱਕੇ ਖਾ ਕੇ ਤੇ ਕਮਾਈਆਂ ਕਰ ਸਾਡੇ ਮੁਲਕ 'ਚ ਡਾਲਰ ਭੇਜਦੇ ਨੇ, ਦਿਨਾਰ ਭੇਜਦੇ ਨੇ, ਰਿਆਲ ਭੇਜਦੇ ਨੇ। ਉਂਝ ਸਾਡਾ ਖਜ਼ਾਨਾ, ਸਾਡੀ ਮਮਲਕਤ, ਸਾਡੇ ਵਜ਼ੀਰ ਆਜ਼ਮ ਤੇ ਸਾਡੇ ਵਜ਼ੀਰਾਂ ਦੀਆਂ ਜਿਹੜੀਆਂ ਹੁਣ ਤਨਖਾਹਾਂ ਕਈ ਲੱਖ ਵਧੀਆਂ ਨੇ, ਉਹ ਸਾਰੇ ਉਸੇ ਜ਼ਰੇ ਮੁਬਾਦਲਾ ਦੇ ਉੱਤੇ ਆਸ਼ਾ ਕਰਦੇ ਨੇ। ਤੇ ਜੇ ਉਸ ਗਰੀਬ ਦਾ ਪਲਾਟ ਕਬਜ਼ੇ ਹੋ ਜਾਏ ਤੇ ਅਦਾਲਤਾਂ ਸਾਡੀਆਂ ਫੇਵਰ ਜ਼ਾਲਮ ਗਾਸਬ ਜਾਬਰ ਨੂੰ ਦਿੰਦੀਆਂ ਨੇ, ਜਿਹਨੇ ਜਬਰ ਨਾਲ ਉਹਦਾ ਪਲਾਟ ਕਬਜ਼ਾ ਕੀਤਾ ਹੈ। ਇਹ ਸਾਡੇ ਮੁਲਕ ਦਾ ਕਾਨੂੰਨ ਹੈ। ਤੇ ਫਿਰ ਵੇਖੋ ਨਾ ਕਿ ਕਿੱਡਾ ਰੱਬ ਮਿਹਰਬਾਨ ਹੈ ਕਿ ਸਫਾ ਹਸਤੀ ਤੋਂ ਨਹੀਂ ਖਤਮ ਹੋ ਰਹੇ। ਅਸੀਂ ਅੱਜ ਵੀ ਸਾਨੂੰ ਸਦਕਾ ਨਬੀ ਪਾਕ ਦੇ ਮੇਰੇ ਸਾਈਂ ਨੇ ਬਚਾਇਆ ਹੋਇਆ। ਪਿਆਰਿਓ, ਗੱਲ ਜਿੰਨੀ ਮਰਜ਼ੀ ਖਿਲਾਰ ਲਈਏ, ਗੱਲ ਇੱਕੋ ਹੀ ਹੈ ਜਿਹੜੀ ਬਾਜਵਾ ਸਾਹਿਬ ਕਰ ਛੱਡੀ ਹੈ ਵੀ ਜਿਸ ਧਰਤੀ ਤੇ ਕਾਨੂੰਨ ਦੀ ਹੁਕਮਰਾਨੀ ਨਹੀਂ, ਜਿਸ ਧਰਤੀ ਦੇ ਉੱਤੇ ਸਾਹਿਬੋ ਇਨਸਾਫ ਦੀ ਹੁਕਮਰਾਨੀ ਨਹੀਂ, ਉਹ ਧਰਤੀ ਤੇ ਫਿਰ ਅੱਲਾ ਹੀ ਹੈ ਜੇ ਬਚੀ ਰਵੇ। ਤੇ ਅੱਲਾ ਨਬੀ ਪਾਕ ਦੇ ਸਦਕੇ ਸਾਨੂੰ ਮਾਫੀਆਂ ਦੇ ਤੇ ਸਾਡੇ ਹਜ਼ਰਤ ਉਮਰ ਪਾਕ ਵਰਗਾ, ਰਜ਼ੀ ਅੱਲਾਹ ਤਾਲਾ ਅਨਹੁ ਵਰਗਾ ਕੋਈ ਹੁਕਮਰਾਨ ਸਾਨੂੰ
ਇੱਕ ਵੀ ਮੇਰਾ ਮਾਲਕ ਅਤਾ ਕਰ ਦੇਵੇ ਤਾਂ ਸਾਡੀ ਸੁਣੀ ਜਾ ਸਕਦੀ ਹੈ। ਮੌਜੂਦਾ ਦੌਰ ਜਿਹੜਾ ਉਹਦੀ ਤੇ ਇਹੋ ਹੀ ਹਾਲਤ ਹੈ ਜਿਹੜੀ ਇਸ ਅਖਾਣ ਦੇ ਵਿੱਚ ਬਿਆਨ ਕਰ ਦਿੱਤੀ ਹੈ। ਸਾਡੇ ਦੋਸਤ ਇਕਬਾਲ ਚੱਠਾ ਸਾਹਿਬ ਜਿਹੜਾ ਭਿਜਵਾਇਆ ਪਈ ਆਪੋ ਆਪਣੀ ਪਈ ਹੈ ਤੇ ਕੌਣ ਕਿਸੇ ਦੇ ਲਈ। ਸਾਹਿਬੋ ਦੇ ਨਾਲ ਹੀ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ